माना अनजान है तू मेरे वास्ते, माना अनजान हूँ मैं तेरे वास्ते, माना अनजान है तू मेरे वास्ते, माना अनजान हूँ मैं तेरे वास्ते, मैं तुझको जान लूं तू मुझको जान ले, आ दिल के पास आ इस दिल के रास्ते, जो तेरा हाल है वो मेरा हाल है, इस हाल से हाल मिलाओ, ताल से ताल मिलाओ, ताल से ताल मिलाओ, ताल से ताल मिलाओ, ताल से ताल मिलाओ। अस्सलाम वालेकुम नाज़रीन, प्रोग्राम में खुश आमदीद। यार मैनू इस तरह ना करें कर, मैं एडा अच्छा गाना लगो कि अगों बोलिया खिचड़ी जी पका देंदा। तेनों पता मेरी आवाज हू बकू उदित नारायण वर्गी है। किधर की? उदित नारायण साहब उस्ताद जी जानदे हो वो बहुत सोहना गांदे ने। नहीं मैं मेरी आवाज उन्हां वर्गी है, सोहना ते गाउंदे ने वाकई। मेरी आवाज दा स्टाइल, उन्हां दा एक स्टाइल है ना, उन्हां दा स्टाइल। उस्ताद जी इधर गाण डे सी ना ते नाल दे घर बच्चा रोण लग पिया। उन्होंने कहा भाजी इन्होंने जरा समा दो बच्चे ਨੂੰ ਲੋਰੀ ਦੇ ਕੇ। ਇਹਨਾਂ ਲੋਰੀ ਦਿੱਤੀ ਆ, ਬੱਚਾ ਇੰਨਾ ਰੋਇਆ ਨਾ, ਉਤੋਂ ਐਡਾ ਬਸੁਰੀ ਲੋਰੀ ਦਿੱਤੀ। ਉਹਨਾਂ ਕਹਾ ਭਾਜੀ ਇਹਨੂੰ ਰੋ ਲੈਣ ਦਿਓ, ਤੁਸੀਂ ਨਾ ਗਾਓ। ਅੱਛਾ ਉਦਤ ਨਾਰਾਇਣ ਦੀ ਗੱਲ ਕਰ ਰਹੇ ਸੀ ਤੁਸੀਂ? ਯਾਰ ਉਹ ਰੋ ਰਿਹਾ ਸੀ, ਮੈਂ ਕਿਹਾ ਛੋ ਜਾ। ਉਹਨਾਂ ਨੇ ਕਿਹਾ ਭਾਜੀ ਇਹਨੂੰ ਰੋ ਲੈਣ ਦਿਓ। ਇੱਕ ਚੀਜ਼ ਦੀ ਨਹੀਂ ਮੈਨੂੰ ਸਮਝ। ਇੱਕ ਬੰਦੇ ਚਾਹ ਲੈ ਨਾ, ਲਾਹੌਰ ਇੱਕ ਸ਼ਾਹ ਜੀ ਨੇ ਚਾਹ ਲੈ, ਉਹਨਾਂ ਦੇ ਕੋਲ ਬੰਦੇ ਆਏ ਦੋ। शाह जी, हाँ जी, दो चावां बनाना यार, अज तो जलील हो गए बाजार फिर फिर के, बहुत जलील हो गए, दो चावां बनाओ। शाह ने चावां बनाई तो उन्हें चाह पीती है, निराए पानी चाह पीती रख के कहना शाह जी, उन्हें कहा हाँ जी जलील असीं इत्थे आके भी होए ही हैं। उस्ताद जी आज किस्मत वेखो कि बास को गल करना चाह रहा है। ਹੁੰਦੀ ਸ਼ੁਕਰ ਹੈ ਤੇਰੀ। ਮੈਂ ਇੱਕ ਗੱਲ ਆਪਾਂ ਹੈ ਨਾ, ਜਦੋਂ ਗਾਣਾ ਬੰਦ ਕਰਦੇ ਬਾਅਦ ਚੋਂ ਕਾਤੋਂ ਕਰਦੇ ਆ? ਇਹਨੂੰ ਇਹ ਬਹੁਤਾ ਹੀ ਲੰਬਾ ਕਰਦਾ ਹੈ। ਨਹੀਂ ਜਦੋਂ ਗਾਣਾ ਬੰਦ ਹੁੰਦਾ ਤੇ ਸਕੂਨ ਕੀ ਹੁੰਦਾ? ਉਹੀ ਤਾਂ ਕਹਿ ਰਿਹਾ ਨਾ, ਫਰੀਦ ਬਹੁਤਾ ਹੀ ਕਰਦਾ। ਇਹ ਗਿਆ ਇੱਕ ਜਗ੍ਹਾ ਤੇ ਢੋਲ ਲੈ ਕੇ ਢੋਲ ਵਜਾਉਂਦਾ ਸੀ। ਉਹ ਕਹਿੰਦੇ ਜੀ ਬੰਦ ਕਰੋ, ਇਹਨੇ ਆਪਣੇ ਵੱਲੋਂ ਠੇਕਾ ਲਾਇਆ ਬੰਦ ਦਾ। ਉਹ 500 ਉਹਨਾਂ ਨੇ ਵੇਲ ਲਈ ਤੋੜਤਾ ਤੇ ਨਾਲ ਹੀ ਫੇਰ ਸ਼ੁਰੂ ਕਰਤਾ ਨਾ। ਆਹੋ ਨਾਜ਼ਰੀਨ, ਗੱਲ ਇਹ ਹੈ ਕਿ ਕੁਝ ਦਿਨ ਪਹਿਲੇ, ਇੱਕ ਦੋ ਦਿਨ ਪਹਿਲੇ ਇੱਕ ਸ਼ੋਅ ਚੱਲਿਆ ਸੀ ਡਰਾਉਣ ਵਾਲਾ, ਜਿਹਦੇ 'ਚ ਹੌਰਰ ਸ਼ੋਅ। ਉਹਦੇ 'ਚ ਪਹਿਲੀ ਗੱਲ ਤੇ ਮੈਂ ਸਪੈਸ਼ਲ ਸੋਚਿਆ ਕਿ ਯਾਰ ਉਸ ਸ਼ੋਅ ਦੇ ਬਾਰੇ 'ਚ ਗੱਲ ਕਰਨੀ, ਜੋ ਤੁਸੀਂ ਕਮੈਂਟਸ ਦੇ ਵਿੱਚ ਤੇ ਕਮੈਂਟਸ ਜਿਹੜੇ ਮਜ਼ੇਦਾਰ ਵੀ ਸੁਭਾਨ ਅੱਲਾ। ਉਹਦੇ 'ਚ ਪਹਿਲੀ ਗੱਲ ਤੇ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਫੈਸਲ ਰਾਮੇ ਬਹੁਤ ਅੱਛਾ ਐਕਟਰ ਹੈ, ਫੈਸਲ ਰਾਮੇ ਨੇ ਐਕਟਿੰਗ। ਭਾਈਜਾਨ ਐਕਟਿੰਗ ਨਹੀਂ ਕੀਤੀ, ਉਹ ਸੱਚੀ ਮੁੱਚੀ ਰੋਇਆ ਵਾ। ਸਾਨੂੰ ਗਾਲਾਂ ਵੀ ਪਈਆਂ ਨੇ, ਸਾਨੂੰ ਇਹਨੇ ਗੰਦੀਆਂ ਗਾਲਾਂ ਇਹਨੇ ਫਰੀਦ ਨੂੰ ਇਹਨੇ ਕੱਢੀਆਂ ਨੇ। ਔਰ ਵਿੱਚ ਇੱਕ ਬੰਦੇ ਨੇ ਕਿਹਾ ਕਿ ਫੈਸਲ ਨੇ ਗਾਲਾਂ ਕੱਢੀਆਂ ਨੇ, ਤੁਸੀਂ ਮਿਊਟ ਕਰਤਾ, ਪਰ ਮੈਂ ਸਿੰਕ ਤੋਂ ਹਿਸਾਬ ਲਾ ਲਿਆ ਸੀ ਕਿ ਇਹਨੇ ਗਾਲ ਕੱਢੀ। ਇਹਨੇ ਸੱਚੀ ਮੁੱਚੀ ਗਾਲਾਂ ਕੱਢੀਆਂ ਜੇ। ਹੁਣ ਅੱਛਾ, ਇੱਕ ਤਾਂ ਚਲੋ ਚੀਜ਼ ਹੋ ਗਈ ਕਿ ਅਸੀਂ ਉਹ ਕੀਤਾ। ਹੁਣ ਜਿਹੜੇ ਵੇਖ ਰਹੇ ਨੇ ਕੋਈ ਰਾਤ ਦੇ 2 ਵਜੇ ਬੈਠਾ ਕੰਬਲ 'ਚ ਇਕੱਲਾ, ਇੱਕ ਕਮਰੇ 'ਚ ਇਕੱਲਾ, ਉਹਨਾਂ ਦੇ ਕੀ ਕਮੈਂਟਸ ਨੇ? ਅਗਰ ਪੜ੍ਹੀ ਮਜ਼ਾ ਲੈਣਾ ਤੁਸੀਂ ਕਮੈਂਟਸ ਦਾ। ਲਓ ਜੀ, रौफी भाई कह रहे ने कसम से बहुत डर लगा, फैसल के साथ बहुत ज्यादती हुई है, लेकिन आखिरी विच मेरा भी तरा निकल गया। ठीक है जी, अच्छा पढ़ी जाना, मैं राती पढ़ हादसा दूरा हो गया। अच्छा जी, BAQ कैन की है CYANID तो यार बंदा सौखा ना रख लवे यार। अच्छा 33-14 ते पता नहीं हुणे कह रहे ने कि कह रही ने ते सच में मैं डर गया और
गीला भी हो गया ਪਾਣੀ ਦਾ ਗਲਾਸ ਉੱਤੇ यार तोबा यार कसम भी। लो जी ਜ਼ੈਨ ਸ਼ਕੀਲ ਭਾਜੀ ਕਹਿ ਰਹੇ ਨੇ ਸਾਊਂਡ ਇਫੈਕਟ ਸੁਣ ਕੇ ਡਰ ਲੱਗ ਰਿਹਾ ਸੀ ਤੇ ਅਬਾਸ ਦਾ ਮੂੰਹ ਵੇਖ ਕੇ ਹਾਸਾ ਨਿਕਲ ਰਿਹਾ ਸੀ। ਯਾਰ ਕਸਮ ਹੈ ਯਾਰ। शाइनिंग स्टार एडवेंचर फैंटास्टिक शो जानी भाई, इस शो ने कमाल कर दिया। मैं कभी भी इतना नहीं हंसा किसी और शो को देख के। आज वाला शो फुल मजे का शो है, लेकिन आपने दरमियान में मुझे भी डरा दिया था। ठीक है जी। अगे नवीद इकबाल भाजी कह रहे हैं कसम से आपका शो रात को अकेला देखता मगर आज तो हवा टैट हो गई। हंसी भी आई और डर भी लगा, मुझे समझ नहीं आ रही थी अब चीखे मारूं कि कह लगाऊं। मिक्स ਤੁਸੀਂ ਇਦਾਂ ਹੱਸਣਾ ਸੀ ਐਂਜਲ ਹੱਸਣਾ ਸੀ। ਲੋ ਜੀ ਪੁਲਕ ਨਿਕਨਾਦਾਨ ਪੁੜਪੜੀ ਨਕਨਾਨ। ਓ ਯਾਰ ਆ ਦੇਖ ਲੈ ਯਾਰ, ਪੁਲਕਿਤਾਨਾਦਾਨ ਪੁਲਕਿਤ ਨੰਦਨ। ਪੁਲਕਿਤ ਨੰਦਨ ਹਾਂ ਨੰਦਨ ਪੁਲਕਿਤ ਨੰਦਨ। ਓ ਭਰਾਵਾ ਮੈਂ ਰਾਤੀ ਇਕੱਲੇ ਹੀ ਵੇਖਣਾ ਹੁੰਦਾ ਸ਼ੋ। ਬਾਹਰ ਵੀ ਡਿਊਟੀ ਵਾਲੇ ਵੀ ਮੈਨੂੰ ਵੀ ਬਾਹਰ ਬੈ ਕੇ ਡਿਊਟੀ ਵਾਲਿਆਂ ਤੇ ਮੈਂ ਵੀ ਡਰ ਗਿਆ, ਮੈਨੂੰ ਵੀ ਡਰ ਲੱਗਣ ਲੱਗ ਪਿਆ ਹੀ। ਅੱਛਾ ਉਸਤਾਦ ਜੀ ਪੁਲਕਿਤ ਭਾਜੀ ਦੇ ਬਾਰੇ ਚ ਮੈਂ ਇੱਕ ਦੱਸਣੀ ਸੀ। ਉਹ ਭਰਾਵਾ ਮੈਂ ਰਾਤੀ ਇਕੱਲਾ ਹੀ ਵੇਖਣਾ ਹੁੰਦਾ ਵਾ ਸ਼ੋ, ਬਾਹਰ ਬਹਿ ਕੇ ਡਿਊਟੀ ਵੇਲੇ ਤੇ ਮੈਨੂੰ ਵੀ ਡਰ ਲੱਗਣ ਲੱਗ ਪਿਆ। ਅੱਛਾ ਇਹ ਬਾਹਰ ਕਿਤੇ ਗਾਰਡ ਡਿਊਟੀ ਕਰ ਰਹੇ ਤੇ ਆਪ ਡਰ ਰਹੇ ਆ ਸ਼ੋ ਵੇਖ ਕੇ। ਅੱਛਾ ਇਹਨਾਂ ਦੇ ਨਾ ਤੇ ਦਿਲ ਕਰੇ ਕਿ ਚੋਰ ਆਵੇ ਉਹਨੂੰ ਕਹੋ ਯਾਰ 2 ਮਿੰਟ ਮੇਰੇ ਕੋਲ ਬਹਿ ਜਾ, ਮੈਨੂੰ ਡਰ ਲੱਗ ਰਿਹਾ। ਇਹਨਾਂ ਦੇ ਨਾ ਭਾਜੀ ਉਸਤਾਦ ਜੀ ਇਹਨਾਂ ਦੇ ਡਾਇਲਿਸਿਸ ਹੁੰਦੇ ਨੇ ਪੁਲਕਿਤ ਭਾਜੀ ਦੇ। ਇਹਨਾਂ ਦੇ ਇਹ ਜਿੰਨੇ ਕਮੈਂਟ ਕਰ ਰਹੇ ਨੇ ਇਹਨਾਂ ਦਾ ਹਰ ਵੀਕ ਬਲੱਡ ਚੇਂਜ ਹੁੰਦਾ, ਜਿਹੜਾ ਉਹ ਤੁਹਾਨੂੰ ਪਤਾ ਕਿਡਨੀ ਦਾ ਪ੍ਰੋਬਲਮ। ਓਏ ਹੋਏ ਹੋਏ ਤੇ ਇਹ ਸਾਡੇ ਨਾਲ ਬੜਾ ਪਿਆਰ ਕਰਦੇ ਨੇ ਤੇ ਇਹਨਾਂ ਨੂੰ ਜ਼ਰਾ ਸਾਡੇ ਵੱਲੋਂ ਬੈਸਟ ਵਿਸ਼ੇਸ ਆਪਣੇ ਵੱਲੋਂ ਦੇ ਦਿਓ ਯਾਰ। ਯਾਰ ਦੁਆ ਕਰੋ, ਵੈਸੇ ਦੁਆਵਾਂ ਦੇ ਨਾਲ ਤੇ ਬੜਾ ਕੁਝ ਠੀਕ ਹੋ ਜਾਂਦਾ, ਮੋਜ ਹੋ ਜਾਂਦੇ ਨੇ। ਤੇ ਤੁਸੀਂ ਵੀ ਪਤਾ ਕੀ ਮੈਂ ਤੁਹਾਨੂੰ ਦੱਸਾਂ, ਤੁਸੀਂ ਵੀ ਉਹ ਮੈਂ ਪਿਛਲੇ ਸ਼ੋਅ 'ਚ ਇੱਕ ਦੋ 'ਚ ਗੱਲ ਕੀਤੀ ਸੀ ਨਾ ਕਿ ਤੁਸੀਂ ਨਾ ਜਨਾਬ ਉਹਨੂੰ ਹਰਾਣਾ ਵਾ। ਤੁਸੀਂ ਆਪਣੇ ਦਿਮਾਗ ਦੀ ਪਾਵਰ ਨਾਲ, ਤੁਹਾਡਾ ਸਭ ਤੋਂ ਵੱਡਾ ਡਾਕਟਰ ਜਿਹੜਾ ਨਾ ਤੁਹਾਡੇ ਕੋਲ ਆ। ਤੁਸੀਂ ਆਪਣੇ ਗੁਰਦਿਆਂ ਨੂੰ, ਆਪਣੀ ਬਾਡੀ ਨੂੰ, ਆਪਣੇ ਨੂੰ ਇਹ ਤੇ ਸੋਚਣਾ ਹੀ ਨਹੀਂ ਕਿ ਮੈਨੂੰ ਕੁਝ ਹੋ ਜਾਣਾ ਵਾ। ਮੈਂ ਕਰ ਰਿਹਾ ਅਪਲਾਈ ਭਾਈ। ਹਾਂ ਇਹ ਤੇ ਸੋਚਣਾ ਹੀ ਨਹੀਂ ਕਿ ਮੈਨੂੰ ਕੁਝ ਹੋ ਜਾਊਗਾ, ਮੇਰੇ ਗੁਰਦੇ ਨੇ ਉਹ ਵੀ ਮਰ ਗਿਆ ਸੀ, ਉਹ ਵੀ ਮਰ ਗਿਆ। ਤੁਸੀਂ ਨਹੀਂ ਮਰਨਾ, ਅੱਲਾ ਖੈਰ। ਏਡੀ ਛੇਤੀ ਸਾਡੇ ਮਗਰੋਂ ਨਹੀਂ ਲੱਥਣਾ ਤੁਸੀਂ, ਇਹ ਮੈਂ ਤੁਹਾਨੂੰ ਦੱਸ ਦਿਆਂ। ਨਾਲੇ ਨਾ ਕੋਸ਼ਿਸ਼ ਕਰੋ ਗਾਜਰ ਦਾ ਜੂਸ ਜਾਂ ਨਹੀਂ ਅਨਾਰਾਂ ਦਾ ਜੂਸ। ਨਹੀਂ ਇਹ ਰਹਿੰਦੇ ਨਹੀਂ, ਇਹ ਰਹਿੰਦੇ ਉਹਨਾਂ ਦੇ ਜਿਹੜੇ ਡਾਕਟਰ ਨੇ ਨਾ ਉਹ ਆਪੇ ਉਹਨਾਂ ਨੂੰ ਦੱਸਣਗੇ। ਨਹੀਂ ਉਹ ਆਪਣੇ ਭਰਾ ਦੀ ਰੇੜੀ। ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਇਹਨੇ ਤਾਂ ਕੁਝ ਨਾ ਮੰਨਣਾ ਤੁਸੀਂ। ਹਾਂ ਇਹੋ ਜਿਹੇ ਦਮੇ ਦੇ ਮਰੀਜ਼ ਨੂੰ ਉਹ ਸੁਣਿਆ ਲਤੀਫਾ ਇੱਕ ਦਵਾਣੇ ਵਾਲਾ, ਇਧਰ ਦਾ ਡਾਕਟਰ ਹੁੰਦਾ ਨਾ, ਇੱਕ ਹਕੀਮ ਹੁੰਦਾ ਪਿੰਡ 'ਚ, ਜਿਹੜਾ ਵੀ ਮਰੀਜ਼ ਆ ਰਿਹਾ ਉਹਨੂੰ ਦਵਾਣਾ ਖਵਾਈ ਜਾ ਰਿਹਾ। ਇੱਕ ਦਮੇ ਦਾ ਮਰੀਜ਼ ਆ, ਦਮੇ ਦਾ ਨਹੀਂ, ਇੱਕ ਠੰਡ ਲੱਗੀ ਦਾ ਮਰੀਜ਼ ਆ ਗਿਆ, ਉਹਨੂੰ ਠੰਡ ਲੱਗੀ, ਬੇੜਾ ਗਰਕ ਹੋਇਆ, ਕੰਬਣ ਦਿਆ, ਉਹਨੂੰ ਦਵਾਣਾ ਖਵਾਤਾ। ਉਹ ਘਰ ਜਾਂਦੇ ਮਰ ਗਿਆ। ਉਹਨਾਂ ਨੇ ਫੜ ਲਿਆ ਹਕੀਮ ਨੂੰ, ਉਹਨਾਂ ਨੇ ਥੱਪੜ ਡੰਡੇ ਮਾਰ ਕੇ ਉਹਨਾਂ ਨੇ ਕਿਹਾ ਕੱਲਾ ਇਹਦੀ ਕਬਰ ਖੋਦ। ਉਹਨਾਂ ਨੇ ਭਾਜੀ ਉਹਦਾ ਮੂੰਹ ਖੋਤਾ ਕਰਕੇ ਕਾਲੇ ਦੇ ਹਾਰ ਗਲ 'ਚ ਪਾ ਕੇ ਜੁੱਤੀਆਂ ਦੇ ਬਹਾ ਕੇ ਤੋੜਤਾ। ਉਹਨਾਂ ਨੇ ਕਿਹਾ ਪੂਰਾ ਪਿੰਡ ਫਰਾ। ਖੁਦਾ ਦਾ ਨਾਂ ਜੇ ਕੋਈ ਗੱਲ ਸਿੱਧੀ ਕਰੀ ਕੀ ਐਂਕਰ ਨੇ ਜੁੱਤੀਆਂ ਤੇ ਬਹਾ ਕੇ ਮੂੰਹ ਖੋਤਾ ਕਰਕੇ। ਓ ਯਾਰ ਮੂੰਹ ਕਾਲਾ ਕਰਕੇ ਜੁੱਤੀਆਂ ਤੇ ਬਹਾ ਕੇ, ਖੋਤੇ ਤੇ ਬਹਾ ਕੇ ਉਹਨੂੰ ਵੀ ਭੁੱਲ ਗਿਆ। ਮੂੰਹ ਖੋਤਾ ਕਰਕੇ ਕਾਲਿਆਂ ਦੇ ਹਾਰ ਗਲ 'ਚ ਪਾ ਕੇ ਜੁੱਤੀਆਂ ਦੇ ਬਹਾ ਕੇ ਪੂਰਾ ਪਿੰਡ ਫਰਾਇਆ। ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਜੁੱਤੀਆਂ ਦਾ ਹਾਰ ਗਲ 'ਚ ਪਾ ਕੇ ਤੇ ਪਿੰਡੋਂ ਬਾਹਰ ਕੱਢਦਾ। ਇਹ ਗੱਲ ਵਾ। ਉਹਨਾਂ ਨੇ ਵੀ ਇਹੀ ਕਿਹਾ ਕਿ ਖੋਤਾ ਕਾਲਾ ਕਰਕੇ ਜੁੱਤੀਆਂ ਦੇ ਮੂੰਹ ਤੇ ਖੋਤਾ ਕਰਾਤਾ, ਇਹੀ ਕਿਹਾ। ਚਲੋ ਯਾਰ ਯਾਰ ਤੈਨੂੰ ਸਮਝ ਆ ਗਈ ਨਾ। ਆਹੋ ਉਹ ਕਰਕੇ ਤੇ ਉਹਨਾਂ ਨੇ ਨਾ ਉਹਨੂੰ ਹਕੀਮ ਨੂੰ, ਹੁਣ ਲਤੀਫਾ ਏਡੀ ਦੂਰ ਨਿਕਲ ਗਏ। ਚਲੋ ਉਹਨਾਂ ਨੇ ਨਾ ਉਹਨੂੰ ਬਾਹਰ ਕੱਢ ਦਿੱਤਾ। ਹੁਣ ਉਹ ਹਕੀਮ ਜਿਹੜਾ ਨਾ ਜਿਹਨੇ ਕਬਰ ਖੋਦੀ ਜੀ ਹੰਬਿਆ, ਉਹਨੇ ਇੱਕ ਨਵੇਂ ਜਾ ਕੇ ਪਿੰਡ 'ਚ ਦੁਕਾਨ ਪਾ ਲਈ। ਉੱਥੇ ਹੁਣ ਬਹਿ ਗਿਆ। ਪਹਿਲਾ ਹੀ ਮਰੀਜ਼ ਆਇਆ, ਕਹਿੰਦਾ ਹਕੀਮ ਸਾਹਿਬ ਤਬੀਅਤ ਨਹੀਂ ਸਹੀ। ਕਹਿੰਦਾ ਦਵਾਣਾ ਮੈਂ ਖਵਾ ਦਿੰਦਾ ਵਾ, ਕਬਰ ਕੁਬਰ ਮੈਂ ਨਹੀਂ ਖੋਦਣੀ। उसको फिर है दवाना ही सी। समझ आ रही? इतना नहीं किसी के पीछे नहीं लगना। ਦਵਾਣੇ ਦੇ ਸਿਰ ਤੇ ਡਾਕਟਰ दवाने दे सिर ते डॉक्टर पड़िया, अगों जाके देना उन्हें फिर दवाना ही। कहंदा दवाना मैं खवा देना वा, कबर कुबर मैं नहीं खोदनी। समझ आ रही ना? ਉਹ ਇਹ ਹਿਸਾਬ ਆ ਵੀ ਉਹ ਅਗਲਿਆਂ ਦੀ ਪਤਾ ਨਹੀਂ ਕੀ ਕੰਡੀਸ਼ਨ ਹੈ, ਗਾਜਰਾਂ ਦਾ ਬਣਾਇਆ ਵੀ ਧੱਕੇ ਨਾਲ ਨਹੀਂ ਨਾ, ਬਿਲਕੁਲ ਇਦਾਂ ਦੀ ਗੱਲ ਨਹੀਂ ਕਰਨੀ। ਸਿਰਫ ਤੁਸੀਂ ਆਪਣੇ ਟ੍ਰੀਟਮੈਂਟ ਤਾਂ ਤੁਹਾਡੀ ਹੋ ਰਹੀ ਹੋਏਗੀ, ਜਿਹੜਾ ਵੀ ਡਾਕਟਰ ਕਰ ਰਿਹਾ, ਡਾਇਲਿਸਿਸ ਹੋ ਰਹੇ ਨੇ ਜਾਂ ਜੋ ਵੀ ਆ ਉਹ ਤੇ ਹੋ ਰਹੇ ਨੇ। ਹੁਣ ਪਿੱਛੇ ਕੀ ਰਹਿ ਗਿਆ ਸਰ? ਪਿੱਛੇ ਰਹਿ ਗਏ ਦੁਆਵਾਂ ਔਰ ਨਾਲ ਰਹਿ ਗਿਆ ਤੁਹਾਡੀ ਵਿਲ ਪਾਵਰ। ਸਰ ਤੁਸੀਂ ਯਕੀਨ ਕਰੋ, ਤੁਸੀਂ
ਇਹ ਸੋਚਣਾ ਹੀ ਨਹੀਂ ਕਿ ਮੈਨੂੰ ਕੁਝ ਹੋ ਜਾਏਗਾ ਜਾਂ ਮੇਰੇ ਗੁਰਦੇ ਖਰਾਬ ਨਹੀਂ ਆ, ਇਹ ਖਰਾਬ ਵੀ ਨਹੀਂ ਨਾ, ਤਾਂ ਤੁਸੀਂ ਇਹ ਉਹਨਾਂ ਨੂੰ ਕਹਿਣਾ ਕਿ ਬਈ ਠੀਕ ਹੋ, ਇਹ ਠੀਕ ਹੋਣਗੇ। ਇੰਨੀ ਕੁ ਪਾਵਰ ਨਾ ਕਹੋ, ਇੰਨੀ ਕੁ ਜ਼ੋਰ ਨਾ ਕਹੋ, ਸਵੇਰ ਸ਼ਾਮ ਕਹੋ, ਇੰਨਾ ਗੁਰਦੇ, ਇੰਨਾ ਕੁ ਆਪਣੀ ਬਾਡੀ ਨੂੰ ਉਹਦੀ ਮੈਸੇਜ ਦਿਓ, ਇੰਨਾ ਕੁ ਬਾਡੀ ਨੂੰ ਮੈਸੇਜ ਦਿਓ, ਇਨਸ਼ਾਅੱਲਾ ਤਾਲਾ ਰੱਬ ਕਰਮ ਕਰੇਗਾ। ਦੇਖ ਲੈਣਾ ਤੁਸੀਂ, ਠੀਕ ਹੈ ਨਾ ਭਾਜੀ? ਕਹਿ ਕੇ ਆਪਣੇ ਗੁਰਦੇ ਫੇਲ ਕਰ ਲਓ ਤੁਸੀਂ। ਆਹੋ ਨਹੀਂ ਆ। ਅੱਛਾ ਜੀ, ਅੱਗੋਂ ਭਾਜੀ, ਅੱਗੋਂ ਐਮ ਅਹਿਮਦ ਕਹਿ ਰਹੇ ਹਾਂ ਜਾਨੀ ਭਾਜੀ ਅੱਲਾ ਦੀ ਕਸਮੇ ਤਰਾ ਨਿਕਲ ਗਿਆ ਜੀ ਅੱਜ ਦਾ ਸ਼ੋਅ ਵੇਖ ਕੇ। ਯਾਰ ਹੋਇਆ ਹੀ ਬੜਾ ਨੇ। ਇੱਕ ਮੈਂ ਤੁਹਾਨੂੰ ਦਿਖਾਉਣਾ, ਇਹਨੇ ਨਾ ਫਰੀਦ ਨੇ, ਜਿਹੜਾ ਮੈਂ ਨਹੀਂ ਕੀਤਾ, ਕਿ ਮੇਰੇ ਏਦਾਂ ਅੱਬੂ ਗਏ ਨੇ, ਉਹਨਾਂ ਨੇ ਇੰਜ ਕੀਤਾ ਤੇ ਇੰਜ ਕਰਕੇ ਤੇ ਖੁੱਲ ਕੇ ਤੇ ਅੱਗੋਂ ਜਿਹੜਾ ਮੈਂ ਕੀਤਾ, ਉਹਦੇ ਵਿੱਚ ਫਰੀਦ ਦਾ ਮੂੰਹ ਵੇਖਣ ਵਾਲਾ ਯਾਰ। ਉਹ ਮੇਰੇ ਮੌਲਾ, ਆ ਦਿਖਾਣਾ ਜ਼ਰਾ ਚੈੱਕ ਕਰਨਾ, ਜਿੱਥੇ ਮੈਂ ਨਹੀਂ ਕਿਹਾ ਮੇਰੇ ਅੱਬੂ ਇੰਜ ਗਏ ਨੇ, ਉੱਥੇ ਬਾਅਦ ਫਰੀਦ ਦਾ ਮੂੰਹ ਦੇਖਣਾ ਤੁਸੀਂ ਯਾਰ। ਆ ਦਿਖਾਣਾ ਜ਼ਰਾ ਤੇ ਨੇਰੇ ਦੇ ਵਿੱਚੋਂ ਲਾ ਕੇ ਉਹ ਫਰੀਦ ਮੈਂ ਫਰੀਦ ਅੱਛਾ ਹੋਇਆ ਪਤਾ ਕਿੱਦਾਂ? ਫਰੀਦ ਉਹਨੇ ਕਹਿੰਦਾ ਮੈਂ ਕਹਿੰਦਾ ਆ ਕਿੱਦਾਂ ਮੁੜ ਗਿਆ। ਹਾਂ ਪਤਾ ਜੀ, ਮੈਂ ਗੌਰ ਨਾਲ ਮੈਂ ਸੱਚੀ ਮੁੱਚੀ ਇੰਟਰਸਟ ਲੈ ਕੇ ਸੁਣਨ ਡਿਆ ਕਿ ਅੱਗੋਂ ਕੋਈ ਨਾ ਪੰਚ ਆਉਣੀ ਆ, ਤੇ ਤੁਸੀਂ ਡਰਾਇਆ ਫੈਸਲ ਨੂੰ ਤੇ ਮੈਂ ਇਧਰੋਂ ਜਾ ਪਿਆ। ਯਾਰ ਉਹ ਬੜਾ ਦਾਦੀ ਇੱਧਰ ਹੋ ਗਿਆ ਸੀ, ਇੱਧਰ ਬਿਆਲ ਤੱਕ ਮੈਂ ਵੇਖਣ ਡਿਆ ਵਾ। ਲੋ ਜੀ ਚੱਲ ਸਾਜੀ, ਇੱਕ ਹੋਰ ਗੱਲ, ਜਦੋਂ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਨਾ ਕਰ ਤੇ ਤੂੰ ਕਿ ਸ਼ਾਇਰ ਨਿਕਲੇ। ਉਹ ਨਵੀਦ ਨੇ ਜਿਹੜੇ ਯਾਰ ਉਹਦੇ ਲਈ ਕਲੈਪ ਕਰੋ ਯਾਰ, ਸਾਰਿਆਂ ਨੇ ਕਸਮੇ ਬੜਾ ਅਪਰੀਸ਼ੀਏਟ ਕੀਤਾ। ਅੱਛਾ ਇਹਨੇ ਵੈਸੇ ਕਿਹਾ ਨਾ ਕਰ ਤੇ ਉਹਨੇ ਇੱਥੇ ਜਿੰਨ ਜਿਹਾ ਬਣਾ ਨਹੀਂ। ਲੋ ਜੀ ਬੀ ਫॉर ਬॉय 9:30। ਯਾਰ ਸਾਡੇ ਇੱਕ ਤੇ ਸ਼ੋਅ ਤੇ ਇਹ ਬੜੀ ਗੱਲ, ਹਰ ਤੀਜੇ ਕਮੈਂਟ 'ਚ ਟਾਈਮ ਮੈਂਸ਼ਨ ਕੀਤਾ ਹੁੰਦਾ ਨੇ। बहुत अच्छी वाह यार क्या बात है। 9:30 ਤੇ जानी उस्ताद किसी भी बात को एक्सप्लेन बहुत अच्छा करते हैं, बहुत ही अच्छे से। अच्छा और मैं स्टार्ट ਤੇ ਕਿਹਾ ਸੀ ਕਿ ਤੁਸੀਂ मतलब टेंशन नहीं लेनी, कॉन्फिडेंस, लो कॉन्फिडेंस। अगर दुनिया से सुनो हर एक बात, अगर ध्यान से सुनो हर एक बात, तो दिमाग में और दिल में फिट हो जाती है, समझ आ जाती है, बहुत बारीकी से समझाते हैं। समझ तो बहुत कुछ और समझो तो बहुत कुछ और ना समझो तो कुछ भी नहीं। ताजी आप ग्रेट हो। थैंक यू पाजी। बी फॉर बॉबी पाजी, थैंक यू पाजी। पाजी नेवर गिव अप अकील, अल्लाह पाक की कसम शोर रोक कर बता रहा हूं, जानी भाई ने सच में डरा दिया। आज के शो देख के 2 या 3 लोग लाजमी दिल के मरीज बन जाएंगे। वी लव यू जानी भाई, ऑल टीम। अच्छा सच्ची मुझे लोग डरे ने, झटका ही मैं बहुत बुरा मारता सी। लो जी सुखपाल गिल, सुखपाल गिल भाजी, सत श्री अकाल भाजी। लव यू जानी ओए, लव यू ओए। आ जानी सारी टीम नू ट्रक भर के लव यू भाजी। इंडिया पंजाब तो मिस यू शो दी वेट रहिंदी है, रोटी खाण नू दिल नहीं करदा जदों तक तुसी शो अपलोड नहीं करदे। लव यू फिर जानी ओए। अच्छा भाजी ओए, ओके ओए, ठीक है। इफ्तिखार हसन कह रहा है जानी भाई नेक्स्ट एपिसोड में भी आपने एडिटर भाई को कैमरे के सामने बुलाकर उसका माथा चूमना है। इस शो का सारा क्रेडिट एडिटर भाई को जाता है, ग्रेट जॉब भी। लो जी ਤੁਹਾਨੂੰ ਉਹਦਾ ਐਡੀਟਰ ਨਾ ਬੁਲਾਣੇ ਜਾਂ ਨਵੀਦ ਨੂੰ ਬੁਲਾ ਯਾਰ। ਹਾਂਜੀ ਜਿਹੜੇ ਨਵੀਦ, ਹਾਂਜੀ ਨਵੀਦ ਓਏ। ਹਾਂਜੀ ਲੋਕ ਕੱਲ ਨੂੰ ਕੈਮਰਾਮੈਨਾਂ ਦਾ ਕਹਿਣਗੇ, ਉਹਨਾਂ ਦਾ ਵੀ ਚੁੰਮੂਗਾ। ਹਾਂ ਦੋਨਾਂ ਦਾ ਵੀ ਲੈਵਾਂਗੇ, ਬੜੀ ਗੱਲ ਏ। ਓ ਨਵੀਦ ਓਏ। ਫੈਸਲ ਸਾਹਿਬ ਉਹ ਇਨਸਾਨ ਨਹੀਂ, ਉਹਨਾਂ ਦਾ ਹੱਕ ਨਹੀਂ। ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹਦਾ ਰਿਗਾਰਡ ਮਿਲਣਾ ਚਾਹੀਦਾ। ਲਿਆਦਾ ਨਵੀਦ ਨੂੰ ਰਹਿਣ ਦਿਓ ਯਾਰ। ਚਲੋ ਆ ਇੱਥੇ ਆ ਜਾ ਭਾਈ, ਤੈਨੂੰ ਏਡੀਆਂ ਉਹ ਆ ਰਹੀਆਂ ਨੇ ਸਾਰੀਆਂ। ਅਸਲਾਮ ਵਾਲੇਕੁਮ। ਇੱਥੇ ਬਹਿ ਜਾ ਭਾਜੀ। ਲੋ ਜੀ ਇਹ ਨਵੀਦ ਸਾਹਿਬ ਨੇ, ਉਹਦਾ ਸਲਾਮ ਕਰੋ ਸਾਰਿਆਂ ਨੂੰ ਭਾਜੀ। ਇੱਧਰ ਪਿੱਛੇ ਆ ਕੇ ਬੈਠੋ। ਇਹ ਸਾਡੇ ਐਡੀਟਰ 3D ਐਨੀਮੇਸ਼ਨ 3D ਐਨੀਮੇਸ਼ਨ ਸਾਰਾ ਕੁਝ ਜਿਹੜਾ ਕਰਦਾ ਇਹ ਕਰਦਾ। ਇਹ ਮਾਈਕ ਲਵੋ, ਇਹ ਮਾਈਕ ਲੈ ਉੱਥੇ ਅੰਦਰ ਚਲ ਜਾਓ। ਇੱਧਰ ਜਿਹੜਾ ਹੱਥ ਕੱਢਿਆ ਯਾਰ ਤੈਨੂੰ ਕੀ ਐਸਾ ਤੈਨੂੰ ਨਜ਼ਰ ਆਇਆ ਵੀ ਤੂੰ ਇੱਧਰ ਵੀ ਜਿੰਨ, ਮੇਰੇ ਪਿੱਛੇ ਵੀ ਜਿੰਨ, ਜਿੰਨ। ਹਾਂਜੀ ਹਿੱਜ ਮਾਲੂ। मैं क्या 4 जन बैठे ਨਵੀਦ ਬੋਲ ਰਹਾ ਹੈ। ਅੱਛਾ ਸਭ ਤੋਂ ਅੱਛੀ ਗੱਲ ਉਸਤਾਦ ਜੀ, ਉਹ ਮੈਂ ਇੱਥੋਂ ਕਿਹਾ, ਮੈਂ ਕਿਹਾ ਨਾ ਕਰ ਉੱਥੋਂ ਜੇ ਨਿਕਲ। ਉਹਨੇ ਦੇਖਿਆ ਨਾ ਕਿ ਇੱਧਰ ਇਸ਼ਾਰਾ ਕਰ ਰਹੇ ਨੇ, ਉੱਥੇ ਲਾਤਾ। ਇੱਕ ਡਾਇਰੈਕਟਰ ਨੇ ਕਿਹਾ ਇੱਟੀਆਂ ਖੂਬਸੂਰਤ ਪਰੀਆਂ ਚਿੱਟੀਆਂ ਵਿੱਚ। ਆਹੋ ਯਾਰ ਨਹੀਂ ਸਾਡੇ ਭਾਈ ਤੁਹਾਨੂੰ ਮੇਰਾ ਹਾਲ ਕੋਈ 2000 ਕਮੈਂਟਸ ਹੈਗਾ, ਉਹਦੇ ਚੋਂ ਮੇਰਾ ਹਾਲ ਕੁਛ ਨਹੀਂ ਨਾ, ਤੇ ਕੋਈ 200-300-400 ਬੰਦੇ ਨੇ ਸਿਰਫ ਇਹ ਕਿਹਾ ਕਿ ਯਾਰ ਸੁਭਾਨ ਅੱਲਾਹ ਐਡੀਟਰ ਨੇ ਬੜਾ ਅੱਛਾ ਕਰਿਆ। ਔਰ ਸਭ ਤੋਂ ਵੱਡੀ ਗੱਲ ਹੁੰਦੀ, ਮੈਂ ਤੁਹਾਨੂੰ ਹੋਰ ਇਸ ਤੋਂ ਅਗਲੀ ਗੱਲ ਦੱਸਾਂ ਕਿ ਐਡੀਟਰ ਨੂੰ ਇੱਕ ਮਾਰਜਨ ਚਾਹੀਦਾ ਹੁੰਦਾ
ਕਿ ਹੁਣ ਇਹ ਨਹੀਂ ਕਿ ਮੈਂ ਮਾੜੀ ਜੀ ਰਿਕਾਰਡਿੰਗ ਕਰਕੇ ਤੇ ਉਹਨੂੰ ਕਹਾਂ ਵੀ ਤੂੰ ਇਹਦੇ ਚ ਦੁਨੀਆ ਜਾਂਦੇ ਇਫੈਕਟ ਪਾ ਦੇ ਜਾਂ ਗ੍ਰਾਫਿਕ ਐਨੀਮੇਸ਼ਨ ਜੋ ਵੀ ਕਰ ਦੇ, ਲੇਕਿਨ ਇਹਨੇ ਇੰਨੀ ਕਿ ਲਿਮਿਟਿਡ ਜਗ੍ਹਾ ਦੇ ਉੱਤੇ ਯਾਨੀ ਇੰਨੀ ਕਿ ਲਿਮਿਟਿਡ ਸ਼ਾਟ ਜੇ ਕੈਮਰੇ ਰਿਕਾਰਡਿੰਗ ਫਿਕਸ ਕੈਮਰਿਆਂ 'ਚ ਇਹਨੇ ਜਿਹੜਾ ਕੰਮ ਕੀਤਾ ਨਾ ਉਹ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਗੱਲ ਆ। ਬਹੁਤ ਅੱਛੀ ਬਿਲਕੁਲ ਸਹੀ ਦੀ ਗੱਲ ਬੰਦੇ ਦੀ ਤਾਂ ਗੱਲ ਮੰਨ ਲਓ, ਕਹਿੰਦੇ ਮੱਥਾ ਚੁੰਮ ਲਓ। ਅੱਛਾ ਲਿਆ ਵੀ ਉਹਨੇ ਕਿਹਾ ਜੀ ਮੱਥਾ ਚੁੰਮ ਲਓ ਜੀ, ਆ ਲਓ ਜੀ ਭਾਈ, ਉਹਨੇ ਕਿਹਾ ਐਡੀਟਰ ਨੂੰ ਬੁਲਾ ਕੇ ਮੱਥਾ ਚੁੰਮਣਾ ਭਾਈ। ਅੱਛਾ ਨਵੀਨ ਭਾਈ ਜਿਹੜੀ ਇੱਥੋਂ ਕੋਈ ਸ਼ੈ ਨਗਦੀ ਸੀ ਉਹ ਵਾਕਈ ਪਾਈ ਹੈ ਜਾਂ ਉਹ ਜਨਮ ਨਗਦੀ ਸੀ? ਬੇਟਾ ਹਾਲੇ ਤੇ ਅਸੀਂ ਅੱਗੋਂ ਜਿਹੜਾ ਕਰ ਰਹੇ ਹਾਂ ਨਿਜ਼ਾਮ, ਅਸੀਂ ਇਸ ਦਾਇਰੇ ਦੇ ਵਿੱਚ ਪੂਰੀ ਦੁਨੀਆ ਲੈ ਆ ਕਰਨੀ। ਉਸਤਾਦ ਜੀ ਉਸ ਸ਼ੋਅ 'ਚ ਮੈਂ ਨਹੀਂ ਬੈਠਿਆ ਕਰਦਾ, ਮੈਂ ਸਿੱਖ ਰਿਹਾ ਜਾਦੂ। ਨਹੀਂ ਤਾਂ ਜੀ ਅਸੀਂ ਦੋਵੇਂ ਸਿੱਖ ਰਹੇ ਹਾਂ, ਮੈਂ ਜਾਦੂਗਰ ਹਾਂ, ਇਹ ਮੇਰਾ ਐਡੀਟਰ ਆ। ਮੈਂ ਟ੍ਰਿਕ ਕਰਨਾ। ਇਹਨੇ ਮੈਂ ਜਾਦੂ ਕਰਨਾ ਵਾ, ਇਹਨੇ ਉਹਨੂੰ ਸੱਚ ਸਾਬਤ ਕਰਨਾ ਵਾ, ਠੀਕ ਹੈ ਨਾ। ਤੇ ਭਾਜੀ ਤੁਹਾਡਾ ਬਹੁਤ ਸ਼ੁਕਰੀਆ, ਸਾਰੇ ਤੁਹਾਨੂੰ ਬਹੁਤ ਸ਼ੁਕਰੀਆ। ਤੁਸੀਂ ਇੱਕ ਵਾਰੀ ਕਹਿ ਦਿਓ ਨਾ ਕਿ ਸਰ ਤੁਹਾਡਾ ਬਹੁਤ ਸ਼ੁਕਰੀਆ ਸਾਰਿਆਂ ਦਾ। ਸਭ ਆਡੀਅנס ਦਾ ਬਹੁਤ ਸ਼ੁਕਰੀਆ ਜੀ ਕਿ ਇੰਨਾ ਪਿਆਰ ਦਿੱਤਾ ਤੁਸੀਂ। ਹਾਂ ਮੇਰੇ ਬੇਟੇ ਨੇ ਬੜੀ ਤਾਰੀਫ ਕੀਤੀ ਸਵੇਰ ਉਹਦਾ ਵੀ ਨਾਲ ਹੈ। ਉਹ ਜਾਂਦੇ ਮੇਰੇ ਸੇਲ ਭਾਈ ਬਸ ਕਰਦੇ ਯਾਰ, ਤੂੰ ਉਹਦੇ ਬਸ ਕਰਦੇ। ਇਹ ਬੇਟੇ ਤੋਂ ਸ਼ੁਰੂ ਹੋ ਗਿਆ ਤੇ ਪੜਨਾਨੀ ਤੱਕ ਇਹਨੇ ਚਲੇ ਜਾਣਾ, ਬਸ ਕਰਦੇ। ਆਹੋ ਤਿੰਨਾਂ ਪੀੜ੍ਹੀਆਂ ਤੇ ਪਲਣ ਡਿਆ ਵਾ। ਆਹੋ ਭਾਜੀ ਠੀਕ ਹੈ ਭਾਜੀ, ਚਲੋ ਓਕੇ ਭਾਜੀ, ਥੈਂਕ ਯੂ ਨਵੀਦ ਭਾਈ ਬਹੁਤ ਬਹੁਤ। ਸਾਡਾ ਇੱਕ ਹੋਰ ਵੀ ਐਡੀਟਰ ਹੈਗਾ ਸ਼ਰਾਜ਼, ਉਹਦਾ ਹੁਣ ਮੈਂ ਤੁਹਾਨੂੰ ਦੱਸਦਾ, ਉਹਦਾ ਕ੍ਰੈਡਿਟ ਤੁਹਾਨੂੰ ਦੱਸਦਾ, ਉਹਨੂੰ ਵੀ ਬੁਲਾ ਦੇਣਾ ਅੱਜ ਫਿਰ ਐਡੀਟਰਾਂ ਦੇ ਨਾਲ ਹੀ। ਉਹਦਾ ਮੱਥਾ ਮੈਂ ਕਿ ਮੜਾ ਜੀ ਨਹੀਂ ਇਹ ਨਹੀਂ ਗੱਲ, ਮੇਰੇ ਨਾਲ ਉਹਦੀ ਦੁਆ ਸਲਾਮ ਮੈਂ ਤੁਸੀਂ ਆ ਜਾ ਵੀ ਆ ਜਾ ਸ਼ਰਾਜ਼ ਭਾਈ ਕੇ ਲਈ ਇੱਕ ਤਾਲੀਆਂ। ਆ ਜਾਓ ਮੈਂ ਤੁਹਾਨੂੰ ਦੱਸਦਾ ਵਾਂ, ਇਹ ਤਾਂ ਜ਼ਿਆਦਤੀ ਆ ਕਿ ਨਵੀਦ ਸਾਹਿਬ ਆਏ ਨੇ, ਨਵੀਦ ਸਾਹਿਬ ਨੇ ਇੱਕ ਸ਼ੋਅ ਕੀਤਾ ਤੇ ਤੁਸੀਂ ਉਹਨਾਂ ਨੂੰ ਇੰਨਾ ਕ੍ਰੈਡਿਟ ਦੇ ਦਿੱਤਾ। ਉਹ ਆਪਣੀ ਜਗ੍ਹਾ ਤੇ। ਸ਼ਰਾਜ਼ ਭਾਈ ਕੌਣ ਨੇ ਭਲਾ? हेलो करो। अस्सलाम वालेकुम। वालेकुम सलाम। माइक ले लो, माइक ले लो। एडिटर हो गए। शराज वो है जो जब से टी टाइम शुरू है आज तक ये एडिट करता है। टी टाइम सारा टी टाइम सुबह, यानी इस ऑफिस में ना जो सबसे डिसेंट, सबसे मासूम, सॉरी डिसेंट नहीं इनोसेंट, मासूम। डिसेंट तो सारे ही हैं माशाल्लाह, मेरे तो बड़ा केड़ा होना, लेकिन ਇਹ ਆ ਕਿ ਇਨੋਸੈਂਟ ਮਾਸੂਮ ਚੁੱਪ ਕਰਕੇ ਬੈਠਾ, ਕਿਸੇ ਨਾਲ ਵਾਦਾ ਘਾਟਾ ਨਹੀਂ, ਬਸ ਕੰਮ ਕਰੀ ਜਾ ਰਿਹਾ। ਔਰ ਬਹੁਤ ਦਫਾ ਐਸਾ ਹੋਇਆ ਕਿ ਅਸੀਂ ਲੇਟ ਪ੍ਰੋਗਰਾਮ ਕੀਤਾ, ਯਾਨੀ 4-5-6 ਘੰਟੇ 7 ਘੰਟੇ ਐਡੀਟਿੰਗ 'ਚ ਲੱਗਦੇ ਨੇ, ਤੇ ਅਸੀਂ ਇਹਨੂੰ ਇੰਨਾ ਕੁ ਥੋੜਾ ਜਿਹਾ ਮਾਰਜਨ ਦਿੱਤਾ ਤੇ ਵਿਚਾਰਾ ਸਾਰੀ ਰਾਤ ਵੀ ਲੱਗਾ ਰਿਹਾ, ਸਵੇਰ 6 ਵਜੇ ਵੀ ਆ ਕੇ ਲੱਗਾ ਰਿਹਾ ਕਿ ਤੁਸੀਂ ਜਿਹੜਾ ਨਾ ਟੀ ਟਾਈਮ ਸਿਰ ਵੇਖ ਲਵੋ। ਤੇ ਇਸ ਤੋਂ ਇਹ ਜਿੰਨਾ ਟੀ ਟਾਈਮ ਹੁੰਦਾ ਡੇਲੀ ਬੇਸਿਸ ਤੇ ਸ਼ਰਾਜ਼ ਭਾਈ ਐਡਿਟ ਕਰਦੇ ਨੇ, ਠੀਕ ਹੈ ਜੀ। ਅੱਛਾ ਹੁਣ ਸ਼ਰਾਜ਼ ਭਾਈ ਦਾ ਮੈਂ ਤੁਹਾਨੂੰ ਦੱਸ ਦੇਣਾ, ਚਲੋ ਇਹਨੇ ਤਾਂ ਮੈਨੂੰ ਅੱਜ ਤੱਕ ਨਹੀਂ ਕਿਹਾ, ਸ਼ਰਾਜ਼ ਭਾਈ ਦਾ ਇੱਕ ਆਪਣਾ YouTube ਚੈਨਲ ਵੀ ਹੈ। ਕੀ ਨਾਮ ਇਹਦਾ ਇੱਕ ਆਪਣਾ YouTube ਚੈਨਲ ਵੀ ਆ, ਕਿਉਂਕਿ ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਤੂੰ ਇਹ ਕਰ ਵਰਕਿੰਗ ਕਰ, ਤੇ ਇਹਨੇ ਚੈਨਲ ਬਣਾਇਆ, ਲੇਕਿਨ ਕਿਹਾ ਇਹਨੇ ਅੱਜ ਤੱਕ ਨਹੀਂ ਮੈਨੂੰ, ਕਿਉਂਕਿ ਇਹਨੇ ਸਮਝਿਆ ਨਾ ਕਿ ਭਾਵੇਂ ਮੈਨੂੰ ਵੀ ਉਹਨਾਂ ਦੀ ਲਿਸਟ 'ਚ ਨਾ ਪਾ ਦੇਣ। ਤੇ ਇਸ ਤੋਂ ਇਹਦਾ ਚੈਨਲ ਆ, ਉਹਦਾ ਲਿੰਕ ਥੱਲੇ ਆਪ ਹੀ ਦੇ ਦੀ, ਤੂੰ ਐਡਿਟ ਕਰਕੇ ਆਪ ਹੀ ਦੇ ਦੇ। ਉਹਦਾ ਕੁਝ ਲਿਖ ਵੀ ਦੇਈ ਕਿ ਮੈਂ ਸਜਾਦ ਜਾਨੀ ਹੂੰ, ਮੈਂ ਹੁਕਮ ਦੇ ਰਹਾ ਹੂੰ, ਆਪ ਹੀ ਦੇ। ਆਹੋ ਤੇ ਇਹ ਵੀ ਥੱਲੇ ਲਿਖ ਦੀ, ਜਿਸਨੇ ਸਜਾਦ ਜਾਨੀ ਦਾ ਹੁਕਮ ਨਹੀਂ ਮਾਨਾ ਵਹਾਂ ਮੁਝਸੇ ਬਾਈਕਾਟ ਕਰਤੇ ਹੈ। ਇਦਾਂ ਦਾ ਧਮਕੀਆਂ ਲਾ ਦੀ ਕੋਲੋਂ ਹੀ, ਤੈਨੂੰ ਯਾਦ ਹੈ ਤਾਂ ਬਸ। ਲਓ ਜੀ, ਇਸ ਵੀਡੀਓ ਦਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਏਗਾ, ਉਹਨੂੰ ਲਾ। ਕਿੰਨੇ ਸਬਸਕ੍ਰਾਈਬਰ ਤੇਰੇ? ਮੇਰੇ 93 93। ਹੋਰ ਕੀ ਚਾਹੀਦਾ ਤੈਨੂੰ? ਨਹੀਂ ਉਸਤਾਦ ਉਹ ਭਾਈ ਤੂੰ ਆਪਣੇ ਸਬਸਕ੍ਰਾਈਬਰ ਇੱਧਰ ਸਾਨੂੰ ਦੇ ਥੋੜੇ। ਯਾਰ ਸਾਡਾ ਇੱਕ ਸ਼ਾਊਟ ਆਊਟ ਲਾ ਦੇ ਯਾਰ। ਹਾਂ 93 ਸਬਸਕ੍ਰਾਈਬਰ ਨੇ ਭਾਈਜਨ। ਤੇ ਇਹ ਸ਼ੋਅ ਜਦੋਂ ਅਪਲੋਡ ਹੋਵੇ ਆ, ਮੈਂ ਜਿਹੜੀ ਗੱਲ ਕਰ ਰਿਹਾ, ਹਾਂਜੀ, ਇਸ ਤੋਂ ਠੀਕ 12 ਨਹੀਂ, ਇਸ ਤੋਂ ਠੀਕ 24 ਘੰਟੇ ਬਾਅਦ, ਇਸ ਜਿਹੜਾ ਤੁਸੀਂ ਵੇਖ ਰਹੇ ਨਾ ਇਸ ਟਾਈਮ, ਇਹ ਜਿਹੜਾ ਟਾਈਮ ਚੱਲ ਰਿਹਾ ਤੁਹਾਡੇ ਸਾਰਿਆਂ ਦੇ, ਇਸ ਤੋਂ ਠੀਕ 24 ਘੰਟੇ ਬਾਅਦ ਇਹਦੇ ਕਮ ਸੇ ਕਮ 1500-2000 ਸਬਸਕ੍ਰਾਈਬਰ ਹੋਣੇ ਚਾਹੀਦੇ। ਵਾਹ ਵਾਹ ਜ਼ਰੂਰ ਪਲੀਜ਼। ਔਰ ਫਿਰ ਅਸੀਂ ਇਹਦੇ ਚੈਨਲ ਤੇ ਇੱਕ ਵੀਡੀਓ ਪਾ ਦਾਂਗਾ, ਉਹਨੂੰ ਤੁਸੀਂ ਵੇਖਣਾ ਤੇ ਉਹਦਾ ਫਿਰ ਵਾਚ ਟਾਈਮ ਵੀ ਪੂਰਾ ਤੁਸੀਂ ਕਰਾ ਦੇਣਾ। ਸਹੀ ਹੈ, ਸਹੀ ਠੀਕ ਹੋ ਗਿਆ? ਠੀਕ ਹੈ ਭੈਣ, ਚਲੋ ਜੀ ਮਤਲਬ ਚੱਲ ਕੇ ਜਾਈਏ। ਚਲੋ ਜਾਓ। ਅੱਛਾ ਉਸਤਾਦ ਜੀ, ਹੁਣ ਮਾਜ਼ਰਤ ਯਾਰ, ਸਾਡੇ ਕੈਮਰਾਮੈਨ ਨੇ ਉਸਤਾਦ ਜੀ, ਪਲੀਜ਼ ਸਾਡੇ ਕੈਮਰਾਮੈਨ ਆ ਜਾ ਵੀ ਆ ਜਾ। ਭਾਈ ਨੇ ਇਹ ਟਾਈਮ ਟਪਾ ਰਹੇ ਨੇ ਕਿ ਆਈ ਜਾਨ ਕਰੈਕਟ। ਸਾਡੇ ਕੈਮਰਾਮੈਨ। ਵਾਹ ਜੀ ਵਾਹ, ਵਾਹ ਜੀ ਵਾਹ, ਚਾਲੂ ਵਾਹ ਜੀ ਵਾਹ। ਆ ਮਾਈਕ ਦੇ, ਆਪਣਾ ਮਾਈਕ ਤੂੰ ਦੇ। ਵਾਹ ਜੀ ਵਾਹ, ਵਾਹ ਜੀ ਵਾਹ। ਲਾ ਮਾਈਕ ਲਾ ਵੀ, ਲੈ ਵੀ ਤੂੰ ਅੱਗੇ ਸਾਨੂੰ ਲਾਉਣਾ, ਤੂੰ ਆਪ ਲਾ ਚਾ। ਲਓ ਜੀ, ਇਹ ਸਾਡੇ ਕੈਮਰਾਮੈਨ ਨੇ। ਪੂਰਾ ਨਾਮ ਉਸਤਾਦ ਜੀ ਦਾ ਸਹੀ ਨਾਂ ਦੱਸ ਪੂਰਾ। ਰੋਬਨ ਰਾਜੇਸ਼। ਰੋਬਨ ਰਾਜੇਸ਼ ਮੇਰਾ ਵੀਰ, ਤੇ ਅਸੀਂ ਇਹਨੂੰ ਪਿਆਰ ਨਾਲ ਕੀ ਕਹਿੰਦੇ? ਸ਼ਾਨੂ।
ਸ਼ਾਨੂ ਅੱਛਾ ਮੈਂ ਤੁਹਾਨੂੰ ਗੱਲ ਦੱਸਾਂ ਮਜ਼ੇ ਦੀ ਗੱਲ ਦੱਸਾਂ ਬੇਸਿਕਲੀ ਕ੍ਰਿਸਚਨ ਆ ਠੀਕ ਹੈ ਜੀ। ਇਹ ਜਦੋਂ ਪਹਿਲੀ ਵਾਰੀ ਮੇਰੇ ਕੋਲ ਆਇਆ ਨਾ ਮੇਰਾ ਇੱਕ ਦੋਸਤ ਆ ਰਾਜੂ 41 ਤੇ ਹੁੰਦਾ ਉਹ ਇਹਨੂੰ ਲੈ ਕੇ ਆਇਆ ਤੇ ਉਹ ਮੈਨੂੰ ਪਤਾ ਉਹ ਕ੍ਰਿਸਚਨ ਸੀ ਵੈਸੇ ਮੇਰੇ ਬੜੇ ਦੋਸਤ ਨੇ ਠੀਕ ਹੈ ਜੀ। ਤੇ ਇਹਨੂੰ ਲੈ ਕੇ ਆਇਆ ਤੇ ਇਹ ਨਾ ਹੁਣ ਜਦੋਂ ਜੌਬ ਤੇ ਆਇਆ ਨਾ ਤੇ ਥੱਲੇ ਖੜੇ ਅਸੀਂ ਗੱਲਬਾਤ ਕਰ ਰਹੇ ਤੇ ਇਹਨੂੰ ਮੈਂ ਇੱਕ ਗੱਲ ਕਹੀ ਪਤਾ ਨਹੀਂ ਇਹਨੂੰ ਯਾਦ ਹੋਵੇ ਕਿ ਨਾ ਮੈਂ ਕਿਹਾ ਇਸ ਆਫਿਸ 'ਚ ਤੂੰ ਕੰਮ ਕਰਨਾ ਹੈ ਬਿਲਕੁਲ ਇਹ ਨਹੀਂ ਸੋਚਣਾ ਕਿ ਤੂੰ ਕ੍ਰਿਸਚਨ ਆ ਤੇ ਅਸੀਂ ਮੁਸਲਮ ਆ ਤੇ ਇਹਦੇ 'ਚ ਕੋਈ ਐਸਾ ਕੋਈ ਤੇਰੇ ਨਾਲ ਕੋਈ ਵਾਧਾ ਘਾਟਾ ਕੋਈ ਸਪੇਸ ਜਾਂ ਕੋਈ ਐਸਾ ਇਹੀ ਗੱਲ ਮੈਂ ਕੀਤੀ ਜੀ ਬਿਲਕੁਲ ਥੱਲੇ ਖਲੋਤੇ ਬਿਲਕੁਲ ਯਾਰ ਕਿ ਤੂੰ ਇਹ ਜ਼ੇਨ 'ਚੋਂ ਕੱਢ ਕੇ ਆਉਣਾ ਮੇਰੇ ਕੋਲ ਬਿਲਕੁਲ ਇਹ ਨਹੀਂ ਤੂੰ ਸੋਚਣਾ ਠੀਕ ਹੈ। ਕਿੰਨੇ ਹੋ ਗਏ ਤੈਨੂੰ 5-6 ਮਹੀਨੇ ਹੋ ਗਏ ਹਾਂਜੀ 6 ਮਹੀਨੇ 6 ਮਹੀਨੇ ਹੋ ਗਏ 7ਵਾਂ ਮਹੀਨਾ ਤੈਨੂੰ ਪਤਾ ਲੱਗਾ ਕਿਸੇ ਕਿਸਮ ਦਾ ਕਿ ਅਸੀਂ ਸਾਡਾ ਧਰਮ ਹੋਰ ਆ ਤੁਹਾਡਾ ਧਰਮ ਜ਼ਰਾ ਵੀ ਨਹੀਂ ਹੈ ਨਾ ਹਾਲਾਂਕਿ ਅਸੀਂ ਤੈਨੂੰ ਸ਼ੁਗਲ ਮੇਲਾ ਵੀ ਕਰੀਦਾ ਬਿਲਕੁਲ ਤੂੰ ਵੀ ਬਹੁਤ ਕਰਦਾ ਐਟਮਾਂ ਠੀਕ ਹੈ ਨਾ ਲੇਕਿਨ ਐਸਾ ਕੋਈ ਗੱਲ ਨਹੀਂ। ਅੱਛਾ ਇਹ ਮੈਂ ਇਸ ਤੋਂ ਕਹਿ ਰਿਹਾ ਕਿ ਇੱਕ ਦਫਾ ਮਾਜ਼ੀ 'ਚ ਸਾਡੇ ਕੋਲੋਂ ਇੱਕ ਗੁਸਤਾਖੀ ਮਿਸਟੇਕ ਹੋਈ ਸੀ 41 ਤੇ ਠੀਕ ਹੈ ਨਾ ਇੱਕ ਕ੍ਰਿਸਚਨ ਦੇ ਹਵਾਲੇ ਨਾਲ ਹਾਲਾਂਕਿ ਤੇ ਉਹਦੀ ਫਿਰ ਅਸੀਂ ਬਾਅਦ 'ਚ ਮਾਫੀ ਵੀ ਮੰਗੀ ਸੀ ਲੇਕਿਨ ਉਹ ਮੈਂ ਕਿਉਂ ਇਹ ਕਹਿ ਰਿਹਾ ਉਹਦਾ ਕਿਉਂ ਹਵਾਲਾ ਦੇ ਰਿਹਾ ਕਿ ਇਸ ਤੋਂ ਕਿ ਉਹ ਵਕਤੀ ਤੌਰ ਤੇ ਇੱਕ ਗਲਤੀ ਸੀ ਮਿਸਟੇਕ ਸੀ ਠੀਕ ਹੈ ਨਾ। ਵੈਸੇ ਅਸੀਂ ਮਤਲਬ ਸਾਰੇ ਭਾਈ ਆ ਕੋਈ ਐਸੀ ਇਸ਼ੂ ਵਾਲੀ ਗੱਲ ਨਹੀਂ ਤੇ ਸਾਡੇ ਨਾਲ ਕੰਮ ਕਰਦਾ ਜਿੱਦਾਂ ਬਾਕੀ ਵੀ ਸਾਰੇ ਇੱਥੇ ਚੱਲਦੇ ਨੇ ਉਦਾਂ ਹੀ ਇਹ ਸਾਡੇ ਨਾਲ 1% ਵੀ ਬਲਕਿ ਇੱਥੇ ਹੋ ਸਕਦਾ ਕਈਆਂ ਨੂੰ ਪਤਾ ਵੀ ਨਾ ਹੋਵੇ ਹੁਣ ਪਤਾ ਲੱਗਾ ਹੋਵੇ ਯਾਨੀ ਅਸੀਂ ਬਿਲਕੁਲ ਹੋਰ ਇਹਨੂੰ ਪੁੱਛ ਲਓ ਕਿ ਕੋਈ ਤੈਨੂੰ ਇੱਥੇ ਕੋਈ ਗੱਲਬਾਤ ਜ਼ਰਾ ਵੀ ਨਹੀਂ ਹਾਂ ਤੇ ਇਹ ਗੱਲਬਾਤ ਆ ਤੇ ਇਸ ਤੋਂ ਅਸੀਂ ਕੁਆਲੀ ਕਰ ਉਦੋਂ ਅਸੀਂ ਇੱਕ ਹੋਰ ਮੈਂ ਗੱਲ ਕਰ ਦਿੱਤੀ ਸੀ ਵਿੱਚ ਮੇਰੇ ਮੂੰਹ ਨਿਕਲ ਗਈ ਜਿਹੜੀ ਤੂੰ ਕੱਲ ਦੱਸ ਰਿਹਾ ਸੀ ਕਿ ਸਾਜੀ ਬੰਦੇ ਨੇ ਉਹ ਰਾਜ਼ਕ ਵਾਲੀ ਗੱਲ ਕਿ ਜਿਵੇਂ ਹਾਂ ਉਹ ਵੀ ਦੇਖੋ ਮੇਰੀ ਗੱਲ ਸੁਣੋ ਯਾਰ ਪਤਾ ਕੀ ਗੱਲ ਆ ਕਿ ਮੈਂ ਕਿਹਾ ਸੀ ਕੋਈ ਗੱਲ ਗੁੱਸੇ 'ਚ ਮੈਂ ਕਹਿ ਦਿੱਤੀ ਸੀ ਕਿ ਮੇਰੇ ਪੱਲਿਓਂ ਖਾਈ ਜਾਂਦੇ ਸਾਰਿਆਂ ਦਾ ਰਾਜ਼ਕ ਰੱਬ ਆ ਤੁਹਾਡਾ ਪਤਾ ਨਹੀਂ ਮੈਂ ਆ ਇਹ ਮੈਂ ਗੱਲ ਕਰਤੀ ਸੀ। ਹਾਂ ਗਲਤ ਗੱਲ ਆ ਬਹੁਤ ਗਲਤ ਗੱਲ ਆ ਲੇਕਿਨ ਤੁਸੀਂ ਇਹ ਸਮਝਿਆ ਕਰੋ ਕਿ ਕਿਸ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਤੇ ਇਹਨੂੰ ਤੁਸੀਂ ਦੱਸਤਾ ਅਗਰ ਇਹਨੂੰ ਨਾ ਦੱਸਦੇ ਜਾਂ ਕਮੈਂਟ ਕਿਸੇ ਬੰਦੇ ਦੇ ਦਿਲ 'ਚ ਰਹਿ ਜਾਂਦੀ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗਣਾ ਕਿ ਇਹ ਗੱਲ ਹੋ ਗਈ ਤੇ ਲਿਹਾਜ਼ਾ ਤੁਸੀਂ ਇਹ ਜ਼ਿਹਨ 'ਚ ਰੱਖਿਆ ਕਰੋ ਥੋੜਾ ਜਿਹਾ ਮਾਈਂਡ ਵਸੀ ਕਰਕੇ ਕਿ ਯਾਰ ਇਹ ਬੰਦੇ ਨੂੰ ਹਰ ਚੀਜ਼ ਦਾ ਪਤਾ ਵਾ ਇਹਨਾਂ ਨੂੰ ਹਰ ਚੀਜ਼ ਦਾ ਪਤਾ ਵਾ ਇਹਨਾਂ ਕੋਲ ਅਗਰ ਹੋ ਜਾਂਦੀ ਹੈ ਨਾ ਤੂੰ ਇੱਕ ਤੇ ਸਾਡਾ ਨਾਨ ਸਕ੍ਰਿਪਟਡ ਇਹ ਹੁੰਦਾ ਹੈ ਸ਼ੋਅ ਫਿਲਮ ਹੁੰਦਾ ਹੈ ਔਰ ਗੁੱਸੇ 'ਚ ਕੋਈ ਗੱਲ ਨਿਕਲ ਆਉਂਦੀ ਤੇ ਸਾਨੂੰ ਉਸ ਤਰ੍ਹਾਂ ਹੀ ਮਾਫ ਕਰ ਦਿਆ ਕਰੋ ਜਿੱਦਾਂ ਤੁਸੀਂ ਆਪਣੇ ਘਰ ਦੇ ਜੀਆਂ ਨੂੰ ਕਰਦੇ ਹੋ ਠੀਕ ਹੈ ਨਾ। ਦੇਖੋ ਔਰ ਦੂਸਰੀ ਗੱਲ ਇਹ ਹੈ ਕਿ ਯਾਰ ਇੰਨੇ ਸਾਲ ਹੋ ਗਏ ਨੇ ਆਪਾਂ ਇਕੱਠੇ ਹੱਸਦੇ ਖੇਡ ਰਹੇ ਨੇ ਤੇ ਵਿੱਚ ਇੱਕ ਮਿਸਟੇਕ ਅਗਰ ਇਹ ਕੋਈ ਗਲਤੀ ਹੋ ਗਈ ਸਾਡੇ ਕੋਲ ਅਸੀਂ ਵੀ ਇਨਸਾਨ ਆ ਤੇ ਉਹਨੂੰ ਅਗਰ ਫੜਨਾ ਵਾ ਤੇ ਫਿਰ ਉਹਨੂੰ ਫੜ ਲਓ ਮੈਂ ਕਹਿੰਦਾ ਉਹਨੂੰ ਫੜ ਲਓ ਲੇਕਿਨ ਉਹਨੂੰ ਫੜ ਕੇ ਇੱਕ ਤਰਾਜ਼ੂ ਦੇ ਵਿੱਚ ਰੱਖ ਲਓ ਔਰ ਦੂਜੇ ਪਾਸੇ ਫਿਰ ਸਾਡੇ ਜਿਹੜੇ ਹਜ਼ਾਰਾਂ ਸ਼ੋਜ਼ ਨੇ ਹਜ਼ਾਰਾਂ ਗੱਲਾਂ ਹਜ਼ਾਰਾਂ ਐਸੇ ਕਮੈਂਟਸ ਜਿਹੜੇ ਲੋਕੀ ਖੁਸ਼ ਹੁੰਦੇ ਨੇ ਅਸੀਂ ਤੁਹਾਡੀ ਵਜ੍ਹਾ ਤੋਂ ਇਦਾਂ ਦੂਜੇ ਪਲੜੇ 'ਚ ਉਹ ਵੀ ਤੇ ਰੱਖੋ ਨਾ ਯਾਰ ਬਿਲਕੁਲ ਤੇ ਫਿਰ ਅਗਰ ਤੇ ਉਹ ਪਲੜਾ ਭਾਰਾ ਹੋ ਜਾਏ ਤੇ ਫਿਰ ਤੁਸੀਂ ਉਹਨੂੰ ਇਗਨੋਰ ਕਰ ਦਿਓ ਠੀਕ ਹੈ ਤੇ ਅਗਰ ਨਾ ਭਾਰਾ ਹੋਵੇ ਤੁਹਾਨੂੰ ਲੱਗੇ ਕਿ ਯਾਰ ਇਹ ਤੇ ਇਹੀ ਕੁਛ ਹੀ ਆ ਸਾਰਾ ਇੱਧਰਲੇ ਪਲੜੇ ਵਾਲਾ ਤੇ ਫਿਰ ਜੋ ਭਾਈ ਸਜ਼ਾ ਸਾਡੀ ਤੁਸੀਂ ਕਰ ਦਿਓ ਠੀਕ ਹੈ ਨਾ। ਬਸ ਇਹ ਪਲੜੇ 'ਚ ਰੱਖ ਲਿਆ ਕਰੋ ਕਿ ਇਹਨਾਂ ਕੋਈ ਗਲਤੀ ਹੋਈ ਹੈ ਤੇ ਇੱਕ ਪਾਸੇ ਇਹ ਗਲਤੀ ਰੱਖਦੇ ਆ ਦੂਜੇ ਪਾਸੇ ਇਹਨਾਂ ਦੇ ਇੰਨਾ ਜਿਹੜਾ ਕੰਮ ਉਹ ਰੱਖਦੇ ਜਿਹੜਾ ਪਲੜਾ ਭਾਰੀ ਹੋਵੇ ਅਗਰ ਭਾਰਾ ਹੋ ਗਿਆ ਤੇ ਸਾਨੂੰ क्षमा कर दिया करो ठीक है जी इस्लाह कर दिया करना ना उस्ताद जी। हाँ चलो बहुत शुक्रिया जी हुण जनाब अपना जड़ा शहर जाओ तो कुछ सुन ते लइए ਮੈਂ ਨਹੀਂ ਭਾਇਆ ਨੂੰ की सुनना ਉਹਦਾ ਮੱਥਾ ਨਹੀਂ ਚੁੰਮਿਆ ਕੀ अच्छा ले आओ उधर चलो ਇਹ ਦੁਨੀਆ ਕਹੇਗੀ लो ਉਸਤਾਦ जी ਲਓ ਜੀ ਮੇਰਾ ਵੀਰ ਬੁੱਢੇ ਬੰਦੇ ਦੀ ਹੋਵੇ ਨਾ ਟੈਸੇ ਵਾ ਬੁੱਢਾ ਰਹਿੰਦੇ ਰਹਿ ਜਾਂਦਾ ਇਹ ਪਿੰਡ ਦੇ ਵਿੱਚ ਜਵਾਨ ਅਗਲਾ ਆ ਰਿਹਾ ਜਿਹੜਾ ਡਾਦੀਆਂ ਮਾਰਦਾ ਹੋਇਆ ਡੱਕ ਲੈਣ ਦਾ ਇਰਾਦਾ अच्छा ਕਰਕੇ मैं एक और गल कर ਆ ਵਿਕਾਸ ਸਾਹਿਬ लो जी ਓ ਯਾਰ ਨਹੀਂ ਯਾਰ अरे बड़े बंदे ने सोच क्या सी यार विकास भाई नु लेके ਆਜੋ ਆਜੋ आया ਯਾਰ ਲਓ ਜੀ ਆ ਵਿਕਾਸ ਸਾਹਿਬ ਯਾਨੀ ਅਸੀਂ ਤਿੰਨ ਭਾਈ ਆ ਇਹ ਮੇਰੇ ਤੋਂ ਛੋਟਾ ਵਾ ਤੇ ਇੱਕ ਇਸ ਤੋਂ ਛੋਟਾ ਵਾ ਅਸੀਂ ਤਿੰਨ ਹੀ ਭਾਈ ਆ ਠੀਕ ਆ ਜੀ ਔਰ ਇੱਕ ਵਾਰੀ ਮੈਂ ਸ਼ੋਅ 'ਚ ਦੀਆਂ ਗੱਲਾਂ ਦੱਸੀਆਂ ਸੀ ਤੁਹਾਨੂੰ ਯਾਰ ਤੁਸੀਂ ਥੱਲੇ ਕਿਹਾ ਸੀ ਕਿ ਯਾਰ ਵਿਕਾਸ ਭਾਈ ਨੂੰ ਕਿਸ ਟਾਈਮ ਲੈ ਕੇ ਆਉਣਾ ਜਮਾਨ ਜੀ ਵਾਲੀ ਗੱਲ ਹੋਈ ਸੀ ਅੱਜ ਜਮਾਨ ਜੀ ਵਾਲੀ ਗੱਲ ਕਿਹਦਾ ਜਮਾਨ ਜੀ ਵਾਲੀ ਲੁੱਡੋ ਖੁੱਲ ਗਈ ਇਹ ਕਹਿੰਦੇ ਕਮਰੇ ਦੇ ਵਿੱਚ ਨਾ ਇੱਕ ਕਿਸੇ ਕਮਰੇ 'ਚ ਵੜਿਆ ਤੇ ਉੱਥੇ ਚੂਹੇ ਇੱਕਦਮ ਆਏ ਕਹਿੰਦਾ ਓਹੋ ਇੱਥੇ ਤੇ ਐ ਲੱਗਦਾ ਕਿਸੇ ਨੇ ਜਮਾਨ ਜੀ ਵਾਲੀ ਲੁੱਡੋ ਖੋਲਤੀ ਨਹੀਂ ਇਹ ਲਾਹੌਰ ਵਾਕਿਆ ਹੋਇਆ ਸੀ ਤੇ ਮੈਂ ਤੇ ਭਾਣ ਨਾਲ ਲੇਟੇ ਹੋਏ ਸੀ ਪਹਿਲੇ ਨਾ ਲਾਲ ਭੱਬੂ ਨਿਕਲਿਆ ਭਾਣ ਦੀ ਬਾਹ ਤੇ ਭਾਣ ਨੇ ਨਾ ਅਨਗੋਰ ਕਰਤਾ ਇੰਜ ਕਰਕੇ ਪਰੇ ਸੁੱਟ ਦਿੱਤਾ ਥੋੜੀ ਦੇਰ ਬਾਅਦ ਨਾ ਮੈਂ ਮੋਬਾਈਲ ਤੇ ਲੱਗੇ ਤੇ ਟਿੱਡੀ ਨਿਕਲ ਆਈ ਇਧਰੋਂ ਉਹਨੂੰ ਝਾੜਿਆ ਤੇ ਮੁੜ ਕੇ ਚੂਹਾ ਆ ਗਿਆ ਮੈਂ ਕਿਹਾ ਕਿਹੜਾ ਜਮਾਨ ਜੀ ਕਮਰਾ ਲੈ ਜਮਾਨ ਜੀ ਕਮਰਾ ਅੱਛਾ ਕਰੀ ਘਰ ਗਿਆ ਨਾ ਕਿਤੇ ਤੇ ਇਹ ਸਾਰੇ ਮੇਰੇ ਘਰ ਆਏ ਸੀ ਤੇ ਬਾਹਰ ਮੋਟਰਸਾਈਕਲ ਲੱਗੀਆਂ ਨੇ ਤੇ ਹੌਲੀ ਜੀ ਜਾ ਕੇ ਨਾ ਤੇ ਹੌਲੀ ਜੀ ਅਬਦੁੱਲਾ ਬਾਹਰ ਆਇਆ ਉਹਨੂੰ ਕਹਿੰਦਾ ਜੁਮਾ ਹੋ ਰਿਹਾ ਅੰਦਰ
ਕੱਲ ਪਰਸੋਂ ਦੀ ਗੱਲ, ਤੈਨੂੰ ਪਰਸੋਂ ਦੀ ਗੱਲ ਸੁਣਾਵਾਂ, ਬੜੀ ਮਜ਼ੇਦਾਰ। ਇੱਥੇ ਮੈਂ ਇੱਥੇ ਖਲੋਤਾ ਤੇ ਮੈਨੂੰ ਇਹਦੀ ਆਵਾਜ਼ ਆ ਰਹੀ, ਤੇ ਸੂਜ਼ੀ ਲਿਆਂਦੀ ਨਾ ਡੌਗ, ਉਹ ਛੋਟਾ ਜਿਹਾ ਐਡਾ ਕੁ, ਠੀਕ ਹੈ ਨਾ, ਉਹਨਾਂ ਵੀ ਤੁਹਾਨੂੰ ਮਿਲਾਉਂਦੇ ਆ। ਛੋਟਾ ਜਿਹਾ ਡੌਗ ਲਿਆਂਦਾ ਤੇ ਉਹ ਫਿਰ ਰਿਹਾ ਹੈ, ਤੇ ਉਹਨੂੰ ਵੇਖ ਕੇ ਕਹਿੰਦਾ ਯਾਰ ਆ ਬਾਹਰ ਆਪਣੇ ਕੋਲ ਬਿੱਲੀ ਨਹੀਂ ਜਿਹੜੀ, ਕਹਿੰਦਾ ਉਹ ਬੱਚੇ ਵੀ, ਉਹਨੇ ਬੱਚੇ ਵੀ ਦਿੱਤੇ ਨੇ ਬਾਹਰ, ਕਹਿੰਦਾ ਬੰਦਾ ਨਾ ਉਹਦੇ ਬੱਚੇ ਚੁੱਕ ਕੇ ਉੱਥੇ ਰੱਖ ਦੇਵੇ ਤੇ ਉਹਨੇ ਸੋਚਣਾ ਆ ਮੈਂ ਕੀ ਦੇ ਦਿੱਤਾ। ਫਰੀਦਗੜ੍ਹ ਲੇਡੀਆਂ ਕਹਿੰਦਾ ਬਿੱਲੀ ਨੇ ਸੋਚਣਾ ਆ ਮੈਂ ਕੀ ਦੇ ਦਿੱਤਾ। ਸੁਣਨਾ ਨਹੀਂ ਜਾਣਾ, ਮੈਂ ਕਿਹਾ ਬੱਚਾ ਚੁੱਕ ਕੇ ਉਹਦਾ ਰੱਖ। ਕਹਿੰਦਾ ਸੂਣ ਵਾਲੀ ਹੈ ਨਾ, ਉਹ ਜਦੋਂ ਸੂਜੇ ਨਾ ਉਹਦਾ ਬੱਚਾ ਚੁੱਕ ਕੇ ਰੱਖ ਦੋ, ਤੇ ਉਹਨੇ ਟੈਨਸ਼ਨ ਚ ਹੁੰਦਾ ਕਿ ਆ ਮੈਂ ਕੀ ਦੇ ਦਿੱਤਾ। ਲੈ ਆ ਕਿਹਦੀ ਗੱਲ ਆ ਮੈਂ ਕੀ ਦੇ ਦਿੱਤਾ। ਆਹੋ ਇਹ ਭਾਈ ਅੱਜ ਕੱਲ ਕੈਮਰਾਮੈਨ ਨੇ ਸਾਡੇ, ਠੀਕ ਆ ਜੀ, ਤੇ ਨਾਲ ਇਹ ਆ ਕਿ ਸ਼ੁਗਲ ਮੇਲਾ ਚੱਲਦਾ ਰਹਿੰਦਾ ਵਾ। ਅੱਛਾ, ਤੁਸੀਂ ਆਪਣੇ ਭਾਈ ਨੂੰ ਇਹ ਮਤਲਬ ਭਰਾ ਤੇ ਹੈ ਨੇ ਵਿਕਾਸ ਭਾਈ, ਤੁਸੀਂ ਵੱਡੇ ਭਰਾ ਨੂੰ ਕਿੱਦਾਂ ਦਾ ਸਖਤ ਵੇਖਦੇ ਹੋ ਜਾਂ ਆਪਣੇ ਹੱਕ 'ਚ ਨਰਮ ਵੇਖਦੇ ਹੋ? ਕਿੰਨਾ ਪਿਆਰ ਤੁਹਾਡੇ 'ਚ? ਉਹ ਯਾਰ ਤੂੰ ਲੜਾਈ ਕਰਾਣੀ ਹੈ ਯਾਰ। ਨਹੀਂ ਨਹੀਂ, ਅਸੀਂ ਇਕੱਠੇ ਹੀ ਸਕੂਲ ਪੜ੍ਹੇ ਆ, ਇਕੱਠੇ ਹੀ ਮਤਲਬ ਜਵਾਨ ਹੋਏ ਆ, ਇਕੱਠੇ ਹੀ ਸ਼ਾਦੀਆਂ ਹੋਈਆਂ ਸਾਡੀਆਂ। ਅੱਛਾ ਤੇ ਅੱਛਾ, ਉਹ ਕੋਈ ਯਾਰਾਂ ਦੋਸਤਾਂ ਵਾਲਾ ਹਿਸਾਬ ਹੀ ਆ, ਭਰਾਵਾਂ ਵਾਲਾ ਹਿਸਾਬ। ਵਾਹ ਵਾਹ ਵਾਹ। ਅੱਛਾ, ਮਾਂ ਜੀ ਦਾ ਸਭ ਤੋਂ ਜ਼ਿਆਦਾ ਪਿਆਰ ਤੁਹਾਡੇ ਨਾਲ ਕਿਹਨਾਂ ਨਾਲ? ਤਿੰਨਾਂ ਨਾਲ ਹੀ ਆ। ਤਿੰਨਾਂ ਨਾਲ ਹੀ? ਉਸਮਾਨ ਭਾਈ ਕੁਝ ਹੋਵੇ ਮਾਂ ਦੇ ਨਾਲ, ਹਰ ਕਿਸੇ ਦੀ ਮਾਂ ਏਦਾਂ ਹੀ। ਲਓ ਜੀ, ਚਲੋ ਜੀ, ਯਾਰ ਬੜੀ ਖੁਸ਼ੀ ਹੋਈ ਭਾਈ। ਲਓ ਜੀ, ਫਾਈਨਲ ਸਾਡੇ ਆਫਿਸ ਦਾ ਕਰਤਾ ਧਰਤਾ, ਜਿਹਨੇ ਸਾਡੀਆਂ ਸਵੇਰ ਸ਼ਾਮ ਦੁਪਹਿਰ ਦੌੜਾਂ ਲਵਾਈਆਂ ਹੁੰਦੀਆਂ, ਵਿੱਚੇ ਮੇਰੀਆਂ ਵੀ। ਅੱਛਾ ਜੀ। ਸਵੇਰ ਸ਼ਾਮ ਦੌੜਾਂ, ਅੱਗੇ ਪਿੱਛੇ ਜਿਹਦੇ ਅਸੀਂ ਫੇਰੀਦਾ ਹੈ ਕਿ ਸਰ ਮਾਫੀ, ਕਿ ਕੁਛ ਨਾਰਾਜ਼ਗੀ ਕਰਕੇ ਕੋਈ ਐਸੀ ਕੋਈ ਸਾਨੂੰ ਮਤਲਬ ਕੋਈ ਕਰਨਾ ਦੇਣ, ਕੁਛ ਨਾ ਕਰ ਦੇਣ, ਕੋਈ ਇੱਥੇ ਨਾ ਕੁਛ ਕਰ ਦੇਣ, ਇੱਥੇ ਨਾ ਕੁਛ ਕਰ ਦੇਣ, ਠੀਕ ਹੈ ਨਾ। ਸਾਨੂੰ ਸਾਰਿਆਂ ਨੂੰ, ਸਾਡੇ ਸਾਰਿਆਂ ਦਾ ਜਿਹੜਾ ਡਾਇਰੈਕਟਰ ਪ੍ਰੋਗਰਾਮ ਇਸ ਟਾਈਮ ਅੱਜ ਕੱਲ੍ਹ ਦੇ ਦੌਰ 'ਚ, ਉਹ ਹੈਗਾ ਜਨਾਬ, ਤੁਹਾਡੇ ਸਾਹਮਣੇ ਪੇਸ਼ ਕਰਦੇ ਆ, ਠੀਕ ਹੈ ਜੀ, ਜਨਾਬ ਮਿਸ ਸੂਜ਼ੀ। ਸੂਜ਼ੀ 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 ਇੱਧਰ सूजी इधर आओ, असल माल के पास आओ। सूजी 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 ਮਿਸ ਸੂਜ਼ੀ, ਉਸਤਾਦ ਜੀ ਨੂੰ ਪਰਾਂ ਕਰ ਲਵੋ। ਦਿਸ ਇਜ਼ ਮਿਸ ਸੂਜ਼ੀ, ਮੇਰਾ ਸੂਜ਼ੀ। ये साडा डायरेक्टर है भाई। ਇਹ ਸਾਰੀ ਦਿਹਾੜੀ ਸੀ ਅੱਗੇ ਪਿੱਛੇ ਹੋਈ ਨਾ, ਕਿਉਂਕਿ ਹਲੇ ਬੱਚੀ ਹੈ ਨਾ, ਕਸਮ ਹੈ। ਕਿ ਇੱਥੇ ਨਾ ਕੁਛ ਕਰ ਦੇਵੇ, ਇੱਥੇ ਨਾ ਕੁਛ ਕਰ ਦੇਵੇ। पीछे हो गए तो सानू तेज तेज तुरना पैंदा वा। ਔਰ ਇਹਦਾ ਐਂਟੀਨਾ 24 ਘੰਟੇ ਸਿਗਨਲ ਖਿੱਚਦੀ ਰਹਿੰਦੀ ਹੈ, ਦੇਖਣਾ ਏਦਾਂ ਲੱਗਣ ਡਿਆ ਬੁੱਢੀਆਂ ਦਾ ਪਰਸ ਲਾਡੀਆਂ ਚੁੱਕਿਆ। ਹੈ। ਬੁੱਢੀਆਂ ਦਾ ਬਾਤ ਕਰਦੇ, ਮੈਂ ਤੇਰੇ ਮਾਰਨੀ ਹੈ। ਚੱਲ ਚੱਲ ਦਿਸ ਇਜ਼ ਮਾਈ ਸੂਜ਼ੀ ਐਂਡ ਮਾਈ ਬੇਬੀ ਐਂਡ ਚਲੋ ਨਥੀ। ਲਓ ਜੀ, ਦਿਸ ਇਜ਼ ਦਾ ਨਿੱਗਾ ਕੁੱਤਾ। सूजी ਤੈਨੂੰ ਮੈਂ ਅੱਗੇ ਉਸ ਦਿਨ ਉਸ ਵੀਡੀਓ 'ਚ ਵੀ ਕਿਹਾ ਸੀ ਕਿ ਇਹਨੂੰ ਮੂੰਹ ਭਰ ਕੇ ਕੁੱਤਾ ਨਾ ਕਹਿ ਦਿਆ ਕਰ। आहो अल्लाह दे बंदिया। ਬੇਟਾ ਇਹ 80,000 ਰੁਪਏ ਦੀ ਹੈ, ਇੰਨੀ ਕੁ। ਫੁੱਲ ਸਾਹਿਬ ਚ ਹੋਵੇ ਤੇ ਲੱਖਾਂ ਦੀ। ਹਾਂਜੀ, ਤੇ ਤੁਸੀਂ ਉਹਨੂੰ ਕਹਿਣਾ ਸੀ ਭੋਰਾ ਵੱਧ ਪਾ ਦੇ, ਕੀ ਇਹ? ਨਹੀਂ ਵੱਧ ਆਪੇ ਹੀ ਪਾ ਰਹੇ ਅਸੀਂ, ਇਹਨੂੰ ਹੋ ਜਾਏਗੀ। ਉਸਤਾਦ ਜੀ ਇਹ ਨਹੀਂ ਸਹੀ ਹੈਗੀ, ਤੁਹਾਨੂੰ ਨਹੀਂ ਪਤਾ ਉਹ ਹੈਗਾ। ਚੱਲ ਸਹੀ ਨਹੀਂ, ਤੇਰੀ ਪੂਰੀ ਗਲੀ ਨਹੀਂ ਸਹੀ, ਉਹਨਾਂ ਨੇ ਕਿਹਾ ਵਾ। ਵਾਹ ਟੁੱਟੀ ਆ ਕਦੇ ਕਿਸੇ ਇੱਟ ਵਾਕ ਤੇ ਟੋਇਆ, ਚਿੱਕੜੀ ਚਿੱਕੜ ਗਲੀ ਦੇ ਵਿੱਚ। ਤੈਨੂੰ ਪਤਾ ਨਹੀਂ ਹੈਗਾ ਵੀ ਉੱਥੇ ਮਾਖਾ ਰਹਿੰਦਾ ਵਾ, ਮਾਖਾ। ਉਹ ਭਾਈ ਮੈਂ ਬੰਦਿਆਂ ਨਹੀਂ ਕਹਿ ਰਿਹਾ, ਮੈਂ ਗਲੀ ਦੀ शाम ਗੱਲ का ਕਰ दो सबको, शाम का दो शाम, सूजी शेक हैंड करो। शेक हैंड कर दो सबको, सबको कर दो। ਬਸ ਠੀਕ ਆ। आ देखो जरा, ਇਹਨਾਂ ਨੂੰ ਮੈਂ ਛਿੱਟਾ ਤੁਹਾਡੇ ਵਾਲ ਆ ਫੜੀ ਹੈ। ਉਹ ਸਾਜੀ ਜਾਣ ਦੋ ਕੁਛ। लेडीज पर जिदी लागदा। ਭਾਈ ਨੂੰ ਸੇਲ ਕਰਨੀ, ਇਹਦੀ ਕਹਿੰਦੇ ਲੇਡੀਜ਼ ਪਰ ਸੇਲ ਕਰਨੀ ਭਾਈ ਨੂੰ, ਹੈ, ਸੇਲ ਕਰਨੀ ਹੈ। चलो ਨਹੀਂ ਮੈਂ ਨਹੀਂ ਕਰਨੀ। ਯਾਰ ਸੇਲ ਕਰਨੀ, ਅਗਰ ਕਿਸੇ ਨੂੰ ਹੋਰ ਵੀ ਮੇਰਾ ਚਾਹੀਦੀ ਭਰਾ ਹੋਵੇ ਤੇ ਉਸਤਾਦ ਜੀ ਨਾਲ ਰਾਬਤਾ ਕਰ ਸਕਦਾ। कहंदा ਮੈਂ सेल ਨਹੀਂ ਛੇਲ ਕਰਨਾ ਤੈਨੂੰ, ਮੈਂ ਨਹੀਂ ਛੇਲ ਕਰਨਾ। ਦੋ ਤਿੰਨ ਜਿਹੜੇ ਮਗਰ ਭੇਜੇ ਵੈਸੇ किदे ਕਿਦੇ ਇਹਦੇ ਨਹੀਂ ਰਹਿਣ ਦੇ ਤੂੰ। ਉਹਨਾਂ ਨੂੰ ਉਹ ਚਿਚੜਾਂ ਵਾਲੀਆਂ ਹੀ ਦੇ ਜਿਹੜੀਆਂ ਦੇ ਨਾਮ ਉਹ ਯਾਰ ਇਹਨੂੰ ਫੜ ਕੇ ਉਹ ਚਾਬੀਆਂ ਵਾਲੀ ਕਿੱਲੀ। ਮਾਂ ਮਾਰ ਕੇ ਤੇਰੇ ਇਹਦਾ ਸ਼ੈਂਪੂ ਪਤਾ ਕਿੰਨੇ ਦਾ ਵਾ? ਕਿਉਂ ਸ਼ੈਂਪੂ ਤੁਹਾਨੂੰ ਕਿਸ ਸੁਣਾਉਂਦੇ ਜੇ ਸ਼ੈਂਪੂ? 6,500-7,000 ਰੁਪਏ ਦਾ ਸ਼ੈਂਪੂ ਆ। ਓਏ ਕੀ ਮਤਲਬ ਸ਼ੈਂਪੂ ਦੇ ਨਾਲ ਉੱਡਣ ਲੱਗ ਪੈਂਦੀ? ਕੀ ਹੋ ਗਿਆ? 6-7,000 ਰੁਪਏ ਦਾ ਸ਼ੈਂਪੂ ਆ। ਪੰਜਾਂ ਦੀ ਤੂੰ ਪੁੜੀ ਲੈਣਾ, ਉਹ ਵੀ ਅੱਧੀ ਤੂੰ ਲੈਣੀ, ਅੱਧੀ ਤੂੰ ਬੁੱਢੀ ਹੱਥ ਰੱਖ ਕੇ ਆਉਣਾ ਵਾਸ਼ਰੂਮ। ਅੱਛਾ, ਜੇ ਐਡਾ ਮਹਿੰਗਾ ਇਹਦਾ ਸ਼ੈਂਪੂ ਤੇ ਇਹਦੀਆਂ ਵਿਠਾਂ ਜੀਆਂ ਸੰਭਾਲ ਲਈਆਂ ਕਰੇ ਫਿਰੇ ਹੈ। ਲੋ ਜੀ ਵੇਖ ਲੋ, ਆਪਣੇ ਜੀ ਨੂੰ ਬਾਹਰੋਂ ਸ਼ੈਂਪੂ ਲਿਆ ਕੇ ਦਿੱਤੇ ਹਾਂ ਤੇ ਮੈਂ ਮੰਗਾਇਆ ਉਹਦਾ ਕੰਗਾ ਤੇ ਸ਼ੈਂਪੂ। ਉਹ ਜਾਨੀ ਸ਼ੈਂਪੂ ਜਿਹੜਾ ਤੁਸੀਂ ਮਾਰਟ ਤੋਂ ਉਹ ਦਿੰਦੇ ਆ। ਉਹ ਇਹਦੇ ਵਾਸਤੇ ਨਹੀਂ ਹੈ ਯਾਰ, ਇਹਦਾ ਲੈਦਾ ਸ਼ੈਂਪੂ ਹੁੰਦਾ, ਜਾਨੀ ਮਾਟ ਹੈ। ਮਾਰਨਾ ਹੀ ਨਾਲੇ ਉਹਨੂੰ। ਕਿੰਨੇ ਦਾ ਆਇਆ ਸ਼ੈਂਪੂ? 6500 ਦਾ। ਮੁੜ ਕੇ ਫੋੜੇ ਹੀ ਫੋੜੇ ਨਿਕਲੇ ਹੁਣ ਜਾਂਦੀ ਸ਼ੈਂਪੂ ਭਾਈ ਯਾਰ। ਉਹਨੂੰ 6500 ਵਾਲਾ ਸ਼ੈਂਪੂ ਤੇ ਆਪ ਕੱਪੜੇ ਧੋਣ ਵਾਲੇ ਸਾਬਣ ਨਾਲ ਸਹੀ।
ਸਹੀ ਗੱਲ ਆ ਉਸਤਾਦ ਜੀ, ਤੁਹਾਨੂੰ ਨਹੀਂ ਪਤਾ ਯਾਰ, ਜਗ੍ਹਾ ਜਗ੍ਹਾ ਉਲਟੀਆਂ ਕਰਦੀ ਫਿਰਦੀ, ਇਹ ਸਹੀ ਨਹੀਂ ਹੈਗੀ ਸਿੱਧੀਆਂ ਕਰੀ ਜਾ ਨਾਲ ਨਾਲ ਯਾਰ। ਉਹਦਾ ਮੂੰਹ ਹੀ ਨਹੀਂ ਆਇਆ, ਵੇਖੋ ਅੱਲਾ ਮਾਫੀ। ਹੈ ਮੂੰਹ ਉਹਦਾ ਹਾਲੇ ਤਾਂ ਬਣਨਾ, ਹਾਲੇ ਦੀ ਸ਼ੇਪ ਬਣਨੀ ਆ, ਹਾਲੇ ਇਹ ਸਿਰਫ ਬੱਚੀ ਹੈ, 3 ਮਹੀਨੇ ਦੀ ਹੈ। ਇਹਦਾ ਉਸਤਾਦ ਜਵੇਦ ਨੂੰ ਕਹਿ ਕੇ ਮੂੰਹ ਬਣਵਾ ਲਓ। ਰਾਜਵੇਦ ਇਹਦੇ ਹਾਲੇ ਵਾਲ ਵਧਣੇ, ਇਹਦੇ ਵਾਲ ਵਧਣਗੇ, ਫਿਰ ਇਹਦੀ ਕਟਿੰਗ ਹੋਣੀ ਹੈ। ਅੱਛਾ ਠੀਕ ਹੈ ਜੀ। ਆ ਸ਼ੈਂਪੂ ਦਿਖਾਇਆ ਦਾ ਸਿੱਟ ਜ਼ਰਾ। ਬਹੁਤ ਮਹਿੰਗੀ ਲਿੱਲੀ ਪਾਇਆ ਤੁਸੀਂ, ਏਦਾਂ ਲੱਗਦਾ 1.5 ਕਿਲੋ ਪਤੀਸਾ ਛਾਪਰ ਚ ਪਾਇਆ। ਹਾਂ ਉਸਤਾਦ ਜੀ, ਸਹੀ ਗੱਲ। ਇਹਦਾ ਸ਼ੈਂਪੂ ਆ, ਆ ਸ਼ੈਂਪੂ ਆ, ਆਦੇ ਉੱਤੇ ਬਣਿਆ ਵੀ ਆਦੇ। ਇਹ ਪੂਰਾ ਜਿਗਰ ਇਹ ਜਿਗਰ ਕੇ ਕਰ ਉਹ ਮੈਂ ਦੱਸਿਆ, ਮੈਂ ਕਿਹਾ ਫਿੱਟੇ ਮੂੰਹ ਕੁੱਤੇ ਵਾਲਾ ਗਿਆ। ਉਹ ਬਿਸਕੁਟ ਵੀ ਇਹਦੇ ਸੀ, ਆਹੋ ਉਹ ਗੋਲ ਗੋਲ। ਆਹੋ ਅੱਲਾ ਮਾਫ ਕਰੇ, ਮੈਂ ਦਹੀਂ ਚ ਪਾ ਕੇ ਉਹਨਾਂ ਨੂੰ ਮੈਂ ਲਾ ਕੇ ਖਾਂਦਾ। ਆ ਤੇ ਤੂੰ ਨਿਕਲਦਾ ਬਾਹਰ ਹੋ ਕਿਉਂ ਕਰਨ ਡਿਆ? ਇਸੇ ਵਜ੍ਹਾ ਤੋਂ ਸੀ। ਉਸਤਾਦ ਜੀ ਤੁਹਾਡੀ ਮਿਹਰਬਾਨੀ ਆ। ਨੋ ਚੋ ਨੋ। ਉਸਤਾਦ ਜੀ ਮੇਰੀ ਗੱਲ ਸੁਣੋ, ਗੱਡੀ ਦੇ ਅੱਗੇ ਨੂੰ ਟੰਗ ਲਓ, ਐ ਕਰਕੇ ਹਿੱਲੀ ਜਾਵੇ ਕਰੇ। ਲੋ ਜੀ ਨਾਜ਼ਰੀਨ, ਸਾਰਿਆਂ ਨੇ ਤਾਰਫ ਕਰਾਤਾ, ਹੁਣ ਇੱਕ ਬੰਦਾ ਰਹਿ ਗਿਆ, ਉਰੇ ਆ ਯਾਰ। ਹਾਂਜੀ ਤਾਜਵੇਦ ਦੀ ਤਾਜਵੇਦ ਸਾਹਿਬ, ਆ ਦੇਖੋ ਜ਼ਰਾ, ਇਹਦਾ ਹੁਲ ਗਿਆ ਚੈੱਕ। ਆ ਜਾ ਆ ਜਾ ਆ ਜਾਓ ਉਮਰੂ ਯਾਰ ਸਾਹਿਬ, ਆ ਜਾਓ ਆ ਜਾ, ਇੱਧਰ ਆ ਜਾ। ਵਾਹ ਉਸਤਾਦ ਜੀ, ਕੀ ਬਾਤ ਹੈ, ਆ ਲੋ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਲੋ ਜੀ, ਇਹ ਸਾਡਾ ਜੀ, ਅਸੀਂ ਇਮਲੀ ਇੱਕ ਰਹਿ ਗਿਆ, ਉਹ ਤੁਸੀਂ ਵੇਖਿਆ ਹੀ ਆ। ਬਾਕੀ ਸਾਰੀ ਟੀਮ ਪੂਰੀ ਹੋ ਗਈ। ਇਹ ਭਾਵੇਂ ਨੂੰ ਨਹੀਂ, ਸਾਡੀ ਅੰਮੀ ਆ ਸਾਰਿਆਂ ਦੀ, ਨਾਨੀ ਅੰਮਾ ਨਾਨੀ ਅੰਮਾ ਵਾ। ਠੀਕ ਹੈ ਜੀ, ਠੀਕ ਹੈ ਜੀ। ਇਹਨੂੰ ਅੱਜ 4 ਦਿਨ ਹੋ ਗਏ, ਮੈਂ ਇੱਕ ਕੰਮ ਕਿਹਾ, ਮੈਂ ਕਿਹਾ ਮਾਈਕ ਚਾਰੇ ਜੋੜ ਕੇ ਨਾ ਇਦਾਂ ਦਾ ਬਸ ਕਰ ਦੇ ਬਸ। ਤੇ ਅੱਜ ਹੋ ਗਏ ਪੂਰੇ, ਅੱਜ ਹੋ ਗਿਆ, ਅੱਜ ਚੌਥਾ ਦਿਨ ਆ, ਅੱਜ ਪੂਰੇ ਹੋ ਗਏ। 4 ਮਾਈਕ 4 ਮਾਈਕ ਪੂਰੇ ਹੋ ਗਏ। ਮਾਸ਼ਾਅੱਲਾ ਮਾਸ਼ਾਅੱਲਾ। 8 ਸੌਰੀ, ਇਹਨਾਂ ਨੂੰ ਸੁਰੰਗ ਖੋਦਣ ਦਾ ਕੰਮ ਸਵੇਰੇ 11 ਵਜੇ ਆਉਂਦਾ ਵਾ, ਤੇ ਮੈਂ ਕਹੂੰ ਉਹ ਕੰਮ ਕਰਦੇ ਫਿਰ ਅੱਜ। ਉਹ ਪੇਚ ਨਹੀਂ ਹੈਗਾ ਇੱਕ, ਤੇ ਮੈਂ ਕਹੂੰ ਲੈ ਆ, ਉਹ ਮੈਂ ਕੱਲ ਆਉਂਦਾ ਲੈ ਆਉਂਗਾ, ਤੇ ਸਾਰੀ ਦਿਹਾੜੀ ਲਗਾ ਦੇਣੀ। ਪੇਚ ਅਗਲੇ ਦਿਨ ਆਉਂਦੇ ਲਿਆਉਣਾ ਵੀ ਤੂੰ ਤਾਂ ਫੜ ਲਿਆ। ਮੈਂ ਇਹਨਾਂ ਦਾ ਉਹ ਜਿਹੜੀ ਤਾਰ ਵਾਲੀ ਗੱਲ ਨਹੀਂ ਸੀ, ਉਹ ਤਾਰ ਵਾਲੀ ਤੇ ਦੱਸੋ, ਜਦੋਂ ਤਾਰ ਬਣਾਉਣ ਦਾ ਤੁਸੀਂ ਕਿਹਾ ਕਾਲੀ ਨਹੀਂ ਹੈ, ਕਾਲੀ ਨਹੀਂ ਆ। ਆਹੋ, ਉਹ ਮੈਂ ਬਾਹਰ ਤਾਰ, ਉਹ ਪਤਾ ਕੀ, ਉਹ ਐ ਵੀ ਬਹਾਨੇ ਕਰਦਾ, ਇਹਨੂੰ ਸਾਰਾ ਪਤਾ ਵਾ। ਇਹਨੂੰ ਮੈਂ ਕਿਹਾ ਯਾਰ, ਇੱਕ 2 ਸਪੀਕਰਾਂ ਦੀ ਨਾ ਤਾਰਾਂ ਬਣਵਾ ਦੇ। ਹੁਣ ਤਾਰ ਹੁੰਦੀ, ਉਹਦਾ ਰੰਗ ਕੀ ਹੁੰਦਾ ਵਾ, ਉਹ ਕਾਲੀ ਹੋ ਗਈ ਜਾਂ ਸਲੇਟੀ ਹੋ ਗਈ ਜਾਂ ਲਾਲ ਹੋ ਗਈ, ਉਹਦਾ ਮੈਨੂੰ ਕੋਈ ਨਹੀਂ। ਹੁਣ 4 ਦਿਨ ਲੰਘੇ, 5 ਦਿਨ, ਮੈਂ ਕਿਹਾ ਯਾਰ ਤੈਨੂੰ ਮੈਂ ਕਿਹਾ ਤਾਰਾਂ ਬਣਾ ਦੇ। ਲੈ ਮੈਂ ਗਿਆ ਸੀ, ਉਹ ਰੰਗ ਤੇ ਤੂੰ ਦੱਸਿਆ ਨਹੀਂ ਕਿਹੜੇ ਰੰਗ ਦੀ ਲਿਆਉਣੀ। ਮੈਂ ਕਿਹਾ ਕਾਰਪੇਟ ਨਾਲ ਮੈਚ ਉਹ ਮੈਂ ਕਿਹਾ ਮਾਮਾ ਤੂੰ ਸੂਟ ਲੈਣ ਗਿਆ ਵਾ, ਰੰਗ ਕੋਈ ਲੈ ਲਾ। ਉਹ ਭਾਈ ਕਾਲੀ ਨਹੀਂ ਹੈਗੀ, ਸਲੇਟੀ ਰੰਗ ਦੀ ਆ। ਉਹ ਕਹਿੰਦਾ ਤੇ ਮੈਂ ਲੈ ਆਉਣਾ। ਉਹ ਮੈਂ ਕਿਹਾ ਉਹੀ ਲੈ ਆ ਤੂੰ। ਇੱਕ ਚੀਜ਼ ਮੈਨੂੰ ਬੜੀ ਪਿਆਰੀ ਲੱਗਦੀ, ਭਾਵੇਂ ਤੁਸੀਂ ਇਹਨਾਂ ਨੂੰ ਕੋਈ ਨਿੱਕਾ ਜਿਹਾ ਵੀ ਕੰਮ ਕਹੋ ਨਾ, ਉਹ ਜਦੋਂ ਕਰਕੇ ਆ ਜਾਓਗੇ ਨਾ ਤੁਹਾਡੇ ਲਾਗੇ ਆਣ ਕੇ, ਉਹ ਕਰ ਲਿਆ ਯਾਰ, ਤੂੰ ਜਿੱਤੋਂ ਪਤਾ ਨਹੀਂ ਮਕਾਨ ਢਾਏ ਬਹੁਤ ਵੱਡਾ ਹੋ ਗਿਆ। ਕੱਲ ਇਹਨੇ ਸਮੋਸਾ ਲਿਆਂਦਾ ਤੇ ਠੰਡਾ ਸੀ, ਤੇ ਉਸਤਾਦ ਨੇ ਵੈਲਡਿੰਗ ਵਾਲੇ ਦੇ ਨਾਲ ਨਾ ਲੋਹਾ ਗਰਮ ਕਰਕੇ ਉੱਤੇ ਸਮੋਸਾ ਗਰਮ ਕੀਤਾ। ਆਹੋ ਕਸਮ ਯਾਰ ਕੰਮ ਨੂੰ ਚਾਹੇ ਦੇਰ ਲਾ ਦਿੰਦੇ ਨੇ ਨਾ, ਲੇਕਿਨ ਹੱਥ 'ਚ ਸਫਾਈ ਵੀ ਕੋਈ ਨਹੀਂ। ਹਾਂ ਨਹੀਂ ਸਫਾਈ ਬੜੀ। ਅਸੀਂ ਇੱਕ ਆਈਟਮ ਬਣਾ ਰਹੇ ਹਾਂ, ਮੈਂ ਬਾਹਰੋਂ ਚੀਜ਼ਾਂ ਮੰਗਵਾ ਰਿਹਾ, ਬਾਹਰੋਂ ਆ ਜਿਹੜੀਆਂ ਨੇ ਚੀਜ਼ਾਂ, ਅਸੀਂ ਇੱਕ ਬਲੂਟੂਥ ਡਿਵਾਈਸ ਬਣਾ ਰਹੇ ਹਾਂ, ਵੈਰੀ ਗੁੱਡ। ਆਪਣੀ ਪ੍ਰੋਡਕਟ। ਠੀਕ ਆ ਜੀ। ਉਹ ਮੈਂ ਸਪੀਕਰ ਵੀ ਬਾਹਰੋਂ ਮੰਗਾਏ ਨੇ, ਉਹਦੇ ਪੁਰਜ਼ੇ ਵੀ ਬਾਹਰੋਂ ਮੰਗਾਏ ਨੇ, ਕਿਉਂਕਿ ਭਾਈ ਅੱਛਾ ਇਹਦਾ ਕੰਮ ਚੈੱਕ ਕਰੋ ਕੈਸਾ। ਮੈਨੂੰ ਕਹਿੰਦਾ ਚੈਨਲ ਮੇਰਾ ਬਣਾ ਦੇ, ਤੇ ਮੈਂ ਕਿਹਾ ਤੂੰ ਚੈਨਲ ਬਣਾ, ਤੂੰ ਤੇ ਰਿਵਿਊ ਉਹਦੀ ਚੀਜ਼ਾਂ ਮੇਕਿੰਗ ਦੀਆਂ ਚੀਜ਼ਾਂ ਪਾਇਆ ਕਰ। ਤੇ ਹੁਣ ਉਹਦੇ 'ਚ ਇਹ ਵੀ ਹੁੰਦਾ ਕਿ ਲੋਕੀ ਫੋਨ ਕਰਦੇ ਨੇ ਕਿ ਭਾਜੀ ਸਾਨੂੰ ਆਹ ਚੀਜ਼ ਬਣਾ ਦਿਓ, ਕੋਈ ਡੈਕ ਬਣਾ ਦਿਓਗੇ, ਐਂਪਲੀਫਾਇਰ ਬਣਾ ਦਿਓਗੇ, ਸਪੀਕਰ ਬਣਾ ਦਿਓ। ਠੀਕ ਹੈ ਨਾ, ਇਹ ਫਾਇਦਾ ਹੀ ਹੈ ਨਾ। ਚਲੋ ਤੇਰਾ ਚੈਨਲ ਬਣਾਇਆ, ਤੇਰਾ ਦੱਸਤਾ। ਹੁਣ ਇਹਨੂੰ ਜਿਹੜੇ ਫੋਨ ਅੱਗੋਂ ਦੇਖ ਕੇ ਐਸਾ ਆਈਟਮ ਕਿ ਕਾਰੋਬਾਰ ਆ ਰਿਹਾ, ਚੈਨਲ ਬਣ ਗਿਆ, ਹੁਣ ਲੋਕੀ ਫੋਨ ਕਰ ਰਹੇ ਨੇ, ਭਾਜੀ ਤੁਹਾਡੇ ਚੈਨਲ ਤੇ ਦੇਖਿਆ ਯਾਰ, ਮੈਨੂੰ ਇੱਕ ਡੈਕ ਬਣਾ ਦਿਓ। ਪੁਰਜ਼ੇ ਨਹੀਂ ਮਿਲ ਰਹੇ ਸਹੀ ਇੱਥੋਂ ਭਾਜੀ। ਉਹ ਵੀ ਦੱਸਣਾ ਵੀ ਮੈਂ ਆਪ ਜਿਹੜੇ ਬਾਹਰੋਂ ਮੰਗਾਏ, ਪੁਰਜ਼ੇ ਸਹੀ ਨਹੀਂ ਮਿਲ ਰਹੇ। ਤੇ ਮੈਂ ਇਸ ਤੋਂ ਉਹ ਭਾਜੀ ਤੁਹਾਨੂੰ ਪੈਸੇ ਭੇਜਦੇ ਨੇ, ਜਿੰਨੇ ਪੈਸੇ ਕੋ ਭੇਜਦੇ ਨੇ ਸਬਜ਼ੀ। ਨਹੀਂ ਮੈਂ ਵਾਅਦਾ ਕਰ ਲਵਾਂ ਭਾਜੀ, ਤੇ ਸਮਾਨ ਹੀ ਨਹੀਂ ਹੈਗਾ। ਵਾਅਦਾ ਪੁੱਛੇ ਉਹਨਾਂ ਨੇ ਕਹਿਣਾ ਵਾ ਵੀ ਤੂੰ ਉਹਨੂੰ ਚੈਨਲ ਬਣਾਇਆ ਫਿਰ। ਇਹ ਤੇ ਸਹੀ ਨਾ, ਗੇੜਾ ਤੇ ਨਹੀਂ ਨਾ ਕਰਾਇਆ ਕਿਸੇ ਆਹ ਵੀ ਚੈਨਲ ਖਤਮ ਮੈਨੂੰ ਕਰਾਇਆ। ਲੋਕਾਂ ਨੇ ਕਿਹਾ ਵਾ, ਮੈਨੂੰ ਲੋਕਾਂ ਨੇ ਕਿਹਾ ਜੀ ਜਿੰਨੇ ਪੈਸੇ ਬਣਦੇ ਨਾ ਆਪਣਾ ਅਕਾਊਂਟ ਨੰਬਰ ਦਿਓ। ਮੈਂ ਕਿਹਾ ਯਾਰ ਜਦੋਂ ਮੇਰੇ ਮਿਆਰ ਦੀ ਪਾਰਟਸ ਮਿਲੇਗਾ ਨਾ, ਮੈਂ ਤੁਹਾਨੂੰ ਬਣਾ ਦਿਆਂਗਾ। ਤੇ ਫਿਰ ਤੂੰ ਚੈਨਲ 'ਚ ਕਾਹਤੋਂ ਪਹਿਲੇ ਚੈਨਲ ਬਣਵਾ ਲਿਆ? ਉਹ ਤਾਂ ਮੈਂ ਆਪਣੇ ਟੈਕਨੀਕਲ ਕੰਮ ਛੋਟਾ ਮੋਟਾ ਕਰਦਾ, ਕਦੀ ਕਿਤੇ ਅਪਲੋਡ ਕਰ ਦਿੰਦਾ, ਵੈਸੇ ਰੂਟੀਨ ਕੋਈ ਨਹੀਂ ਹੋਈ ਹੈ। ਬਾਰਾਂ ਨਾਜ਼ਰੀਨ ਸਾਰਾ ਕੁਝ ਮਿਲਦਾ ਵਾ, ਮੈਂ ਮੰਗਵਾ ਲਿਆ ਵਾ। ਹਾਂਜੀ ਸਪੀਕਰ ਮੈਂ ਮੰਗਵਾਏ ਨੇ, ਬਲੂਟੂਥ ਅਸੀਂ ਬਣਾਉਣੀ ਆ, ਬਹੁਤ ਆਲਾ ਰਿਜ਼ਲਟ ਦੀ। ਠੀਕ ਹੈ ਜੀ। ਇਹ ਵੀ ਦੱਸ ਨਾ ਕਿੱਥੋਂ ਮੰਗਾਇਆ, ਇੱਥੋਂ ਦੇ ਨਾ ਲੈ। ਨਹੀਂ ਮੁਖਤਲਿਫ ਮੁਲਕਾਂ 'ਚੋਂ ਆਇਆ ਹਾਂਜੀ। ਸਮਾਨ, ਮੁਖਤਲਿਫ ਮੁਲਕਾਂ 'ਚੋਂ ਆਇਆ। ਔਰ ਅਸੀਂ ਉਹ ਬੁਲਾਇਆ ਸੀ ਤੁਹਾਨੂੰ 8 ਇੰਚ ਸਪੀਕਰ ਲਾ ਕੇ, ਬਾਹਰ ਦੇ ਸਪੀਕਰ ਲਾ ਕੇ, ਇਹਦੀ ਟੈਕਨੋਲੋਜੀ, ਉਹਦਾ ਇੱਕ ਨਾਂ ਰੱਖ ਕੇ ਅਸੀਂ ਬਲੂਟੂਥ ਦਾ ਪਹਿਲੇ ਇੱਕ ਪੀਸ ਬਣਾਵਾਂਗੇ। ਠੀਕ ਹੈ ਜੀ। ਫਿਰ ਤੁਸੀਂ ਸੁਣੋਗੇ, ਅਸੀਂ ਤੁਹਾਡੇ ਕੋਲ ਆਰਡਰ ਤੁਸੀਂ ਸਾਨੂੰ ਦੇਣਾ। ਠੀਕ ਹੈ ਜੀ।
ਫਿਰ ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਫਿਰ ਉਸ ਤੋਂ ਬਾਅਦ ਅਸੀਂ ਇੱਕ ਹੋਰ ਚੀਜ਼ ਸੋਚੀ ਜਿਹੜੀ ਬਿਹਤਰੀਨ, ਕਿ ਇੱਕ ਸਪੀਕਰ ਡੱਬਾ, ਉਹਦੇ ਵਿੱਚ 2 ਸਪੀਕਰ ਲੱਗੇ ਹੋਣ, ਉਹਦੇ ਵਿੱਚ ਹੀ ਬਲੂਟੂਥ ਹੋਵੇ, ਉਹਦੇ ਵਿੱਚ ਹੀ ਸਾਰਾ ਕੁਝ ਹੋਵੇ, ਉਹਦੇ ਵਿੱਚ ਹੀ ਇਫੈਕਟ ਹੋਣ, ਉਹਦੇ ਵਿੱਚ ਹੀ ਮਾਈਕ ਲੱਗੇ, ਠੀਕ ਹੈ ਜੀ। ਉਹਦੇ ਵਿੱਚੋਂ ਹੀ ਤੁਸੀਂ ਲਾਈਵ ਵੀ ਜਾ ਸਕੋ। ਵਾਹ ਵਾਹ। ਤੁਸੀਂ ਕਿਤੇ ਮਤਲਬ YouTube ਤੇ ਜਾਂ ਕਿਤੇ Facebook ਤੇ ਲਾਈਵ ਗਏ ਹੋ, ਉਹ 'ਚ ਪਿੰਨ ਲਾ ਕੇ ਤੁਸੀਂ ਮਾਈਕ ਤੋਂ ਲਾ ਕੇ ਉਹਦੀ ਆਊਟਪੁੱਟ ਨਾਲ ਮੋਬਾਈਲ 'ਚ ਰਿਕਾਰਡਿੰਗ ਵੀ ਕਰ ਲਓ ਜੋ ਤੁਸੀਂ ਕਰ ਰਹੇ। ਔਰ ਚਾਰਜਰ ਵੀ ਹੋ ਸਕਦਾ ਸੀ ਉਹ ਚਲਾਈਏ, ਚਾਰਜਿੰਗ ਵੀ ਉਹਦੇ 'ਚ, ਕਾਫੀ ਕੁਝ ਉਹਦੇ 'ਚ ਅਸੀਂ ਲਾ ਦੇਣਾ, ਠੀਕ ਹੈ ਜੀ। ਉਹ ਇੱਕ ਪੂਰਾ ਪੈਕੇਜ ਅਸੀਂ ਉਸ ਤੋਂ ਬਾਅਦ ਬਣਾਵਾਂਗੇ, ਲੇਕਿਨ ਪਹਿਲੇ ਅਸੀਂ ਸਿਰਫ ਇੱਕ ਬਲੂਟੁੱਥ ਬਣਾਉਣੀ ਹੈ, ਠੀਕ ਹੈ ਜੀ। MP3 ਔਰ ਬਲੂਟੁੱਥ ਆਲ ਫਾਰਮੈਟ ਬਣਨੀ ਆਡੀਓ। ਹਾਂ, ਆਲ ਫਾਰਮੈਟ ਆਡੀਓ। ਤੁਸੀਂ ਉਹਦਾ ਰਿਜ਼ਲਟ ਦਾ ਮਜ਼ਾ ਲੈਣਾ, ਸਾਰਾ ਕੁਝ ਸਹੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਸਾਜੀ ਇੱਥੇ ਉੱਤੇ ਛੋਟਾ ਜਿਹਾ ਸਵਿਮਿੰਗ ਪੂਲ ਬਣਾਉਣਾ ਇੱਥੇ ਉੱਤੇ ਉੱਪਰਲੇ ਸਾਈਡ ਫਸਟ ਫਲੋਰ ਤੇ। ਨਹੀਂ ਇਹਦੇ ਉੱਤੇ ਹੀ ਇਦਾਂ ਇਹਨਾਂ ਦੇ ਉੱਤੇ ਥੋੜੀ ਜਿਹੀ ਛਾਂ ਕਰਕੇ ਉੱਤੇ ਬਣਾ ਦਿਓ। ਨਹਾਉਣ ਦੇ ਬਹਾਨੇ ਲੱਭ ਰਿਹਾ ਬਸ। ਆਹੋ ਚਲੋ ਜਾਂ ਫਿਰ ਇੱਥੇ ਝੁਲੂੰਗੀ ਪਾ ਦਿਓ, ਬਾਸ ਝੂਟੇ ਲੈਂਦਾ ਰਹੇ ਬੇਟਾ। ਚਲੋ ਇਦਾਂ ਕਰ ਲਾਂਗੇ, ਠੀਕ ਆ। ਕਹਿੰਦੇ ਕਰ ਲਾਂਗੇ, ਕਿਆ ਕਰ ਅੱਛਾ ਹੋ ਜਾਏਗਾ ਕੋਈ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਪਤਾ ਨਹੀਂ ਕੀ ਅਜੀਬ ਇਹ ਸ਼ੋਅ, ਪਤਾ ਨਹੀਂ ਕਿੱਧਰ ਜਾਈ ਜਾ ਰਿਹਾ, ਕੀ ਇਹ ਸਾਰਾ ਸ਼ੋਅ ਜਿਹੜਾ ਇਹਦਾ ਫਾਰਮੈਟ ਆ ਤੁਹਾਡੇ ਨਾਲ ਕੀ ਰਚਾਓ ਹੋਈ ਜਾ ਰਿਹਾ, ਕੀ ਮੁਹੱਬਤ ਪਈ ਜਾ ਰਹੀ ਦਿਨ ਬ ਦਿਨ बढ़ती जाएगी। ਕੁਝ ਹੋ ਰਿਹਾ ਹੈ, ਕੁਝ ਕਰਮ ਨਵਾਜ਼ੀ ਹੈ, ਕੋਈ ਤੁਹਾਡੀ ਸਾਡੀ ਜਾਂ ਸ਼ੋਅ ਦੇ ਨਾਲ ਇਹਦੀ ਲਿੰਕ ਫੀਲ, ਬਣ ਗਿਆ ਇੱਕ। ਇਹਦੀ ਇੱਕ ਸਮੈਲ ਬਹੁਤ ਖੂਬਸੂਰਤ ਹੁੰਦੀ ਹੈ। ਤੇ ਬਸ ਇਦਾਂ ਹੀ ਸਾਡੇ ਨਾਲ ਰਹਿਣਾ, ਆਪਣਾ ਬਹੁਤ ਖਿਆਲ ਰੱਖਣਾ, ਠੀਕ ਹੈ ਜੀ ਨਹੀਂ। ਤੇ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।